ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਿੰਦ ਕੌਰ ਅਨਾਇਤ ਕੌਰ ਵੇਕਰਸਫੀਲਡ, ਮਹਿੰਦਰ ਸਿੰਘ ਮਹਿੰਦਰ ਕੌਰ ਮੱਟੂ ਯੂਬਾ ਸਿਟੀ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 3 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਪੰਥਕ ਹਲਕਿਆਂ ਦੇ ਨਾਲ ਜੁੜੀ ਇੱਕ ਅਹਿਮ ਸਰਗਰਮੀ ਤੋਂ, ਜਿਹੜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਨਜ਼ਰ ਵੀ ਆਊਗੀ, ਪਰ ਅੰਦਰ ਖਾਤੇ ਇਹਨਾਂ ਚੀਜ਼ਾਂ ਦੇ ਉੱਤੇ ਚਰਚਾ ਹੋਣੀ ਸ਼ੁਰੂ ਹੋ ਚੁੱਕੀ ਹੈ। ਜਥੇਦਾਰ ਗੜਗੱਜ, ਜਿਨ੍ਹਾਂ ਨੇ ਹੁਣੇ ਅਹੁਦੇ ਸੰਭਾਲੇ ਨੇ, ਕਾਰਜਕਾਰੀ ਜਥੇਦਾਰ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਦਾ ਤੇ ਇੱਕ ਹੋਰ ਤਖਤ ਸਾਹਿਬ ਦਾ ਜਿਹੜਾ ਉਹਨਾਂ ਨੇ ਅਹੁਦਾ ਸੰਭਾਲਿਆ, ਉਹਨਾਂ ਦਾ ਇੱਕ ਟਾਸਕ ਮਿਲ ਗਿਆ ਉਹਨਾਂ ਨੂੰ, ਜਿਹੜੇ ਉਹਨਾਂ ਨੂੰ ਲੀਡ ਕਰਦੇ ਨੇ ਜਾਂ ਸਿਆਸੀ ਤੌਰ ਤੇ ਉਹਨਾਂ ਦੇ ਆਕਾਂ ਨੇ ਉਹਨਾਂ ਤੋਂ, ਕਿ 5 ਜਿਹੜੀ ਮੈਂਬਰੀ ਕਮੇਟੀ ਹੈ ਉਹ ਖਤਮ ਹੋ ਗਈ। ਆਪਾਂ 5 ਮੈਂਬਰੀ ਕਮੇਟੀ ਦੇ ਕੰਮਕਾਰ ਦੇ ਉੱਤੇ ਲਗਾਤਾਰ ਆਏ ਦਿਨ ਬ ਦਿਨ ਕੋਈ ਨਾ ਕੋਈ ਚਰਚਾ ਜ਼ਰੂਰ ਕਰਦੇ ਵੀ ਉਹਨਾਂ ਨੂੰ ਇੰਨਾ ਹੁੰਗਾਰਾ ਮਿਲਿਆ, ਉਹਨਾਂ ਨੂੰ ਇੰਨਾ ਹੁੰਗਾਰਾ ਮਿਲਿਆ। ਪ੍ਰਵੀਨ ਜੀ, ਬਿਲਕੁਲ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ 5 ਮੈਂਬਰੀ ਕਮੇਟੀ ਇਸ ਮੌਕੇ ਜਦੋਂ ਭਰਤੀ ਪ੍ਰਕਿਰਿਆ ਚਲਾ ਰਹੀ ਹੈ ਤਾਂ ਉਹਨੂੰ ਆਪ ਮਾਰੇ ਹੁੰਗਾਰਾ ਮਿਲ ਰਿਹਾ ਜੀ। ਬੇਸ਼ੱਕ ਸੁਧਾਰ ਲਹਿਰ ਵਾਲੇ ਲੀਡਰ ਵੀ ਨਜ਼ਰ ਆ ਜਾਂਦੇ ਨੇ, ਉਹ ਵੀ ਪ੍ਰਬੰਧ ਕਰਦੇ ਦਿਖਦੇ ਨੇ, ਪਰ ਉਹ ਇੰਨੀ ਤਾਕਤ ਨਹੀਂ ਰੱਖਦੇ ਕਿ ਉਹ ਐ ਤਾਰਨਹਾਰ ਬਣ ਜਾਣ। ਸੋ ਇਸ ਲਈ ਕਿਤੇ ਨਾ ਕਿਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਦੇ ਹੁਕਮਨਾਮਿਆਂ ਦੇ ਹਵਾਲੇ ਨਾਲ ਉਹ ਧਿਰਾਂ ਜਿਹੜੀਆਂ ਪੰਜਾਬ ਦੇ ਵਿੱਚ ਕਿਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਸਰਗਰਮ ਰਹੀਆਂ, ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਰਹੀਆਂ, ਸ਼੍ਰੋਮਣੀ ਅਕਾਲੀ ਦਲ ਦੀ ਪਿੰਡਾਂ 'ਚ ਬੂਥ ਲਾਉਂਦੀਆਂ ਰਹੀਆਂ, ਵੋਟਿੰਗ ਪ੍ਰਕਿਰਿਆ 'ਚ, ਮੋਰਚਿਆਂ 'ਚ, ਇਹਨਾਂ ਗੁਰਦੁਆਰੇ ਸੰਗਠਨਾਂ ਦੇ ਕੰਮਾਂ 'ਚ ਭੂਮਿਕਾ ਨਿਭਾਉਂਦੀਆਂ ਰਹੀਆਂ, ਉਹ ਜਦੋਂ ਸਾਈਡ ਲਾਈਨ ਹੋ ਗਈਆਂ ਸੀ ਜਾਂ ਨਾਰਾਜ਼ ਤੇ ਨਿਰਾਸ਼ ਹੋ ਗਈਆਂ ਸੀ, ਉਹਨਾਂ ਨੂੰ ਇਸ 5 ਮੈਂਬਰੀ ਕਮੇਟੀ ਤੋਂ ਆਸ ਜਾਗੀ ਤੇ ਮੁੜ ਕੇ ਉਧਰ ਨੂੰ ਤੁਰੀਆਂ। ਸੋ ਉਹ ਜਿਹੜਾ ਹੁੰਗਾਰਾ ਮਿਲ ਰਿਹਾ, ਵੱਡੀ ਇਕੱਤਰਤਾ ਹੋ ਰਹੀ ਹੈ, ਉਸ ਨੇ ਬਾਦਲ ਧਿਰ ਨੂੰ ਫਿਕਰ 'ਚ ਪਾਇਆ ਜੀ। ਹੁਣ ਉਸ ਫਿਕਰਾਂ ਦੇ ਵਿੱਚੋਂ ਮਤਲਬ ਕਿ ਕੁਛ ਨਾ ਕੁਛ ਹੁੰਦਾ ਰਹਿੰਦਾ, ਕਿਉਂਕਿ ਰਾਜਨੀਤਿਕ ਜਮਾਤ ਨਾ ਕਦੇ ਵੀ ਸਿੱਧੇ ਰਾਹ ਨੂੰ ਸਮਝਣ ਦੀ ਬਜਾਏ ਟੇਢੇ ਰਾਹ ਚੁਣਦੀ ਰਹਿੰਦੀ ਹੈ ਤੇ ਫਿਰ ਉਹਦੇ ਵਿੱਚ ਕਈ ਵਾਰ ਸਫਲਤਾ ਮਿਲਦੀ ਹੈ, ਕਈ ਵਾਰ ਨਹੀਂ ਮਿਲਦੀ। ਹੁਣ 2 ਦਸੰਬਰ ਵਾਲੇ ਹੁਕਮਨਾਮੇ ਨੂੰ ਸਿੱਧੇ ਮੰਨਣ ਦੀ ਬਜਾਏ ਹੈ ਨਾ, ਉਸ ਦੇ ਵਿੱਚ ਭੰਨ ਤੋੜ ਦੀ ਪ੍ਰਕਿਰਿਆ ਤੱਕ ਇਸ ਸਥਿਤੀ ਤੱਕ ਆ ਗਏ ਕਿ ਧਾਮੀ ਨੂੰ ਵੀ 7 ਮੈਂਬਰੀ ਜੋ ਬਾਹਰ ਕਰ ਲਓ, ਬਡੂੰਗਰ ਸਾਹਿਬ ਨੂੰ ਵੀ ਬਾਹਰ ਕਰ ਲਓ, ਕਿ ਲੈ ਹੁਣ 5 ਮੈਂਬਰੀ ਕੀ ਕਰੂਗੀ। 5 ਮੈਂਬਰੀ ਕਹਿੰਦੇ ਠੀਕ ਹੈ ਜੀ, ਉਹ 2 ਨਹੀਂ ਆਉਂਦੇ ਅਸੀਂ ਉਹ ਤੁਰ ਪੈਂਦੇ। ਅਕਾਲ ਤਖਤ ਸਾਹਿਬ ਤੋਂ ਅਗਲੇ ਮਨਜ਼ੂਰੀ ਲਿਆਏ ਤੇ ਮਨਜ਼ੂਰੀ ਲਿਆਏ ਤੇ ਜੀ ਬਾਦਲ ਦਲ ਨੇ ਪ੍ਰੈਸ ਕਾਨਫਰੰਸ ਕਰਕੇ ਕਹਿਤਾ ਜੀ ਕਿ ਆਹ ਪਰਚੀਆਂ ਕੱਟਣ ਨੂੰ ਫਿਰਦੇ ਆ ਜੀ, ਨਾ ਇਹਦੇ ਤੇ ਸੀਰੀਅਲ ਨੰਬਰ ਹੈ ਜੀ, ਨਾ ਇਹਦੇ ਤੇ ਦਸਤਖਤ ਨੇ ਜੀ, ਨਾ ਇਹਦੇ ਤੇ ਫੋਨ ਨੰਬਰ ਹੈ ਜੀ, ਨਾ ਤਾਂ ਪਤਾ ਜੀ ਹੈ, ਨਾ ਦਲ ਦਾ ਸਪਸ਼ਟ ਜਾਣਕਾਰੀ ਹੈ ਜੀ, ਅਸੀਂ ਅਦਾਲਤ ਚ ਲੈ ਜਾਵਾਂਗੇ ਹੈ ਜੀ, ਇਹਦੇ ਪਰ ਅਕਾਲ ਤਖਤ ਦਾ ਜ਼ਿਕਰ ਨਹੀਂ, ਕੁਛ ਨਹੀਂ ਲਿਖਿਆ ਜੀ। ਠੀਕ ਹੈ, ਅਗਲਿਆਂ ਨੇ ਜਦੋਂ ਰਸੀਦ ਕੱਟੀ ਤਾਂ ਉਹਦੇ ਉੱਪਰ ਲਿਖਿਆ ਹੋਇਆ ਹੈ ਨਾ, ਸ਼੍ਰੀ ਅਕਾਲ ਤਖਤ ਸਾਹਿਬ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ। ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਹੈ ਨਾ ਭਰਤੀ ਪ੍ਰਕਿਰਿਆ ਸ਼੍ਰੋਮਣੀ ਅਕਾਲੀ ਦਲ ਦੀ ਸ਼ੁਰੂ, ਸੋ ਸੀਰੀਅਲ ਨੰਬਰ ਵੀ ਮਿਲ ਗਿਆ, ਤਾਂ ਪਤਾ ਵੀ ਮਿਲ ਗਿਆ, ਸਾਰਾ ਕੁਝ ਮਿਲ ਗਿਆ। ਹੁਣ ਜਦੋਂ ਆਹ ਗੱਲ ਖਾਰਜ ਹੋ ਗਈ, ਹੁਣ ਕਹਿੰਦੇ ਜੀ ਅਕਾਲ ਤਖਤ ਸਾਹਿਬ ਦੇ ਨਾਂ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ ਜੀ ਪਰਚੀ ਕੱਟਣ ਲੱਗੇ। ਠੀਕ ਹੈ, ਹੁਣ ਕਹਿੰਦੇ ਜੀ ਇਹ ਗਲਤ ਹੈ ਜੀ। ਹੁਣ ਬਕਾਇਦਾ ਤੌਰ ਤੇ ਵੱਖੋ-ਵੱਖ ਗੁਰੂ ਘਰਾਂ ਦੇ ਪ੍ਰਧਾਨਾਂ ਵੱਲੋਂ, ਅਹੁਦੇਦਾਰਾਂ ਵੱਲੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਾਹਿਬ ਨੂੰ ਚਿੱਠੀਆਂ ਲਿਖਾਈਆਂ ਜਾਣ, ਜਿਸ ਕਹਿ ਰਹੇ ਸਾਨੂੰ ਮੀਡੀਆ ਤੋਂ ਪਤਾ ਲੱਗਿਆ ਜੀ ਕੁਝ ਬੰਦੇ ਅਕਾਲ ਤਖਤ ਸਾਹਿਬ ਦਾ ਨਾਂ ਵਰਤ ਕੇ ਇੱਕ ਅਣਜੰਮੀ ਪਾਰਟੀ ਦੀਆਂ ਪਰਚੀਆਂ ਕੱਟ ਰਹੇ ਨੇ ਜੀ, ਹੈ ਨਾ। ਕੁਝ ਉਹ ਬੰਦੇ ਜਿਹੜੇ ਪੂਰਨ ਸਿੱਖ ਵੀ ਨਹੀਂ ਹੈਗੇ ਜੀ, ਉਹ ਅਕਾਲ ਤਖਤ ਸਾਹਿਬ ਦੇ ਨਾਂ ਦੀ ਦੁਰਵਰਤੋਂ ਕਰ ਰਹੇ ਨੇ ਜੀ। ਇਹੋ ਜਿਹੀਆਂ ਚਿੱਠੀਆਂ ਦਾ ਹੜ ਆ ਗਿਆ ਅਚਾਨਕ 2 ਦਿਨਾਂ 'ਚ, ਔਰ ਉਹ ਚਿੱਠੀਆਂ ਦੇ ਉੱਤੇ ਮੋਹਰ ਵੀ ਹੈਗੀ ਆ, ਦਸਤਖਤ ਵੀ ਹੈਗੇ ਨੇ, ਉਹ ਚਿੱਠੀਆਂ ਦੇ ਉੱਤੇ ਫੋਨ ਨੰਬਰ ਵੀ ਹੈਗਾ, ਗੁਰੂ ਘਰਾਂ ਦੇ ਹਵਾਲੇ ਵੀ ਹੈਗੇ, ਸ਼ਹਿਰ ਕਸਮਿਆਂ ਦੀ ਜਾਣਕਾਰੀ ਵੀ ਹੈਗੀ। ਹਾਂ, ਇਹ ਜਾਣਕਾਰੀ ਸਾਨੂੰ ਨਹੀਂ ਪਤਾ ਕਿ ਕੀ ਇਹ ਸਿਰਫ ਚਿੱਠੀ ਲਿਖੀ ਗਈ ਤੇ ਜਾਰੀ ਕਰ ਦਿੱਤੀ ਗਈ,
ਜਾਂ ਇਹਦਾ ਕੋਈ ਮਤਾ ਵੀ ਪਿਆ, ਕੋਈ ਕਮੇਟੀ ਦੀ ਬੈਠਕ ਹੋਈ ਵੀ ਸੀ ਜਾਂ ਨਹੀਂ, ਹੈ ਨਾ, ਜਾਂ ਜਿਹੜੇ ਗੁਰੂ ਘਰ ਨੇ ਲਿਖਿਆ ਉਹਨੇ ਆਪਣੇ ਉਸ ਇਲਾਕੇ ਦੀ ਸੰਗਤ ਤੋਂ ਪ੍ਰਵਾਨਗੀ ਲਈ ਵੀ ਹੈ ਕਿ ਨਹੀਂ। ਮਤਲਬ ਜੇ ਤੁਹਾਨੂੰ 5 ਮੈਂਬਰੀ ਕਮੇਟੀ ਦੀ ਇਹ ਕਾਰਜਵਿਧੀ ਨਾਂ ਨਹੀਂ ਲਿਖ ਰਹੇ 5 ਮੈਂਬਰੀ ਕਮੇਟੀ, ਕੁਝ ਲੋਕ, ਕੁਝ ਬੰਦੇ, ਮੀਡੀਆ ਤੋਂ ਜਾਣਕਾਰੀ ਮਿਲੀ, ਪਤਾ ਲੱਗਿਆ ਜੀ, ਹੈ ਨਾ, ਆ ਚਿੱਠੀਆਂ ਪਈਆਂ ਮੇਰੇ ਕੋਲ, ਮਤਲਬ ਆ ਇਬਾਰਤ ਹੈ ਨਾ, ਆ ਚਿੱਠੀਆਂ ਨੇ, ਬਕਾਇਦਾ ਮੋਹਰਾਂ ਲੱਗੀਆਂ ਨੇ, ਸਾਰਾ ਕੁਛ ਹੈ ਥੱਲੇ, ਹੈ ਨਾ। ਸੋ ਏਦਾਂ ਕਰ ਕਰਕੇ ਆ ਭੇਜੀਆਂ ਜਾ ਰਹੀਆਂ ਨੇ, ਆ ਦੇਖੋ ਹੈ। ਤੇ ਹੁਣ ਜੇ ਤੁਹਾਨੂੰ ਇਹ ਪ੍ਰਕਿਰਿਆ ਦੀ ਪਤਾ ਲੱਗੀ ਕਿ ਸਾਨੂੰ ਮੀਡੀਆ ਤੋਂ ਜਾਣਕਾਰੀ ਮਿਲੀ ਜੀ ਕੁਝ ਬੰਦੇ ਏਦਾਂ ਕਰਦੇ ਨੇ, ਤੇ 2 ਦਸੰਬਰ ਵਾਲੇ ਹੁਕਮਨਾਮਿਆਂ ਦੀ ਜਾਣਕਾਰੀ ਕਿਤੋਂ ਨਹੀਂ ਮਿਲੀ? ਹੋਰ ਨਹੀਂ ਕਿਤੋਂ ਵੀ ਮਿਲੀ। ਕਿਉਂ ਉਹਨਾਂ ਨੇ 7 ਮੈਂਬਰੀ ਕਮੇਟੀ ਬਣਾਈ ਸੀ। ਇਹ ਜਾਣਕਾਰੀ ਕਿਤੋਂ ਨਹੀਂ ਮਿਲੀ ਕਿ ਧਾਮੀ ਸਾਹਿਬ ਨੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਸਾਂਭ ਲਈ, ਮੁੜ ਕੇ 7 ਮੈਂਬਰੀ ਕਮੇਟੀ ਚ ਨਹੀਂ ਆਈ ਜਿਹੜੀ ਅਕਾਲ ਤਖਤ ਸਾਹਿਬ ਨੇ ਬਣਾਈ ਸੀ। ਮਤਲਬ ਕਮਾਲ ਦੀ ਜਾਣਕਾਰੀ ਹੈ। ਤੇ ਇਹ ਜਾਣਕਾਰੀ ਜਿਹੜੇ ਨੂੰ ਮਿਲ ਰਹੀ ਹੈ ਉਹਨਾਂ ਨੂੰ ਦੱਸਣ ਲਈ ਵੀ ਬਾਦਲਾਂ ਦੇ ਪੋਰਟਲ ਹੀ ਵਰਤਣੇ ਪੈ ਰਹੇ ਨੇ। ਇਹ ਚਿੱਠੀਆਂ ਨੂੰ ਜਨਤਕ ਵੀ ਅਕਾਲੀ ਦਲ ਬਾਦਲ ਧਿਰ ਦੇ ਉਹਨਾਂ ਦੇ ਪੇਜਾਂ ਰਾਹੀਂ, ਉਹਨਾਂ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਕੀਤਾ ਜਾ ਰਿਹਾ। ਫਿਰ ਇੱਕੋ ਤਰ੍ਹਾਂ ਦੀ ਇਬਾਰਤ, ਇੱਕੋ ਤਰ੍ਹਾਂ ਦੀ ਸਿਆਹੀ, ਇੱਕੋ ਤਰ੍ਹਾਂ ਦੀ ਲਿਖਤ, ਬਸ ਮੋਹਰਾਂ ਅੱਡ ਨੇ, ਹੈ ਨਾ, ਸੋ ਲੈਟਰ ਪੈਡ ਅੱਡ ਨੇ। ਸੋ ਇਹ ਸਮਝ ਆਉਂਦੀ ਹੈ ਕਿਤੇ ਨਾ ਕਿਤੇ ਕਿ ਡਿਜ਼ਾਈਨ ਹੈ ਇਹਦਾ ਮਤਲਬ ਜਿਹੜਾ ਜ਼ਿਕਰ ਆਪਾਂ ਕਰਦੇ ਸੀ ਕਿ 5 ਮੈਂਬਰੀ ਕਮੇਟੀ ਨੇ ਫਿਕਰ ਵਧਾਤਾ ਬਾਦਲ ਧਿਰ ਦਾ, ਹੁਣ ਉਸ ਨੂੰ ਇਹ ਰਾਜਨੀਤਿਕ ਇਸ ਚਾਲ ਮੰਗ ਕੇ ਲੈ ਫਿਰ ਆਪਾਂ ਭਰਤੀ ਪ੍ਰਕਿਰਿਆ ਹੀ ਰਖਵਾ ਦਈਏ। ਇਹਨਾਂ ਨੂੰ ਇਹ ਕਿਉਂ ਨਹੀਂ ਸਮਝ ਆ ਰਿਹਾ ਪ੍ਰਵੀਨ ਜੀ ਕਿ ਜਿੰਨਾ ਤੁਸੀਂ ਇਸ ਨੂੰ ਦਬਾਓਗੇ ਸੰਗਤ ਦਾ ਰੁਝਾਨ ਉਹਨਾਂ ਉਧਰ ਨੂੰ ਵਧਣਾ। ਜਿੰਨਾ ਤੁਸੀਂ ਧੱਕਾ ਕਰਨ ਦੀ ਕੋਸ਼ਿਸ਼ ਕਰੋਗੇ, ਤੁਸੀਂ ਆਪ ਮਾਰੇ ਉਧਰ ਲਾਈਨਾਂ ਵਧਾ ਰਹੇ ਹੋ, ਤੁਸੀਂ ਆਪ ਮਾਰੇ ਲੋਕਾਂ ਨੂੰ ਕਹਿ ਰਹੇ ਹੋ ਕਿ ਹੁਣ ਜਾਓ ਉਧਰੇ। ਸੋ ਇਹ ਪ੍ਰਕਿਰਿਆ ਬਾਦਲ ਧਿਰ ਲਈ ਹੋਰ ਨੁਕਸਾਨ ਦੇ ਸਕਦੀ। ਮੈਨੂੰ ਨਹੀਂ ਪਤਾ ਇਹ ਸਲਾਹਕਾਰ ਕਿੱਥੋਂ ਜੁੜ ਕੇ ਲਿਆ ਰਹੇ ਨੇ, ਨਹੀਂ ਤਾਂ 2 ਦਸੰਬਰ ਵਾਲਾ ਫੈਸਲਾ ਜੇਕਰ ਹੁਕਮਨਾਮਾ ਮੰਨਿਆ ਹੁੰਦਾ ਤਾਂ ਇਹਨਾਂ ਦੇ ਹਿੱਤ 'ਚ ਜਾ ਰਹੀ ਸੀ ਉਹ ਸਾਰੀ ਗੱਲ, ਜਿੰਨੀ ਕੁ ਮੈਨੂੰ ਸਮਝ ਆਈ। ਉਹ ਇਹਨਾਂ ਲਈ ਰਾਜਨੀਤਿਕ ਤੌਰ ਤੇ ਬਹੁਤ ਸਹਾਈ ਹੋ ਸਕਦੀ ਸੀ, ਪਰ ਨਹੀਂ। ਚਲੋ ਰੱਬ ਭਲੀ ਕਰੇ। ਹੁਣ ਇਹਦਾ ਮਤਲਬ ਇਹ ਚਿੱਠੀਆਂ ਦੇ ਹਵਾਲੇ ਨਾਲ ਇਹੀ ਜੀ ਉਹ ਬਿਆਨਬਾਜ਼ੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਾਹਿਬ ਦੀ ਆ ਗਈ। ਜਥੇਦਾਰ ਸਾਹਿਬ ਕਹਿੰਦੇ ਕਿ ਬਈ ਕਿਸੇ ਵੀ ਇੱਕ ਧਿਰ ਨੂੰ, ਇੱਕ ਵਿਅਕਤੀ ਨੂੰ ਕੋਈ ਹੱਕ ਨਹੀਂਗਾ ਕਿ ਉਹ ਅਕਾਲ ਤਖਤ ਸਾਹਿਬ ਦੇ ਨਾਂ ਦੀ ਏਦਾਂ ਵਰਤੋਂ ਕਰੇ। ਠੀਕ ਹੈ, ਅੱਛਾ। ਕਮਾਲ ਹੈ। 2 ਦਸੰਬਰ ਦੇ ਹੁਕਮਨਾਮੇ ਲਾਗੂ ਕਰਾਉਣ ਦੇ ਤੁਸੀਂ ਗੱਲਾਂ ਕਰਦੇ ਹੋ, ਤੁਸੀਂ ਕਹਿੰਦੇ ਹੁਕਮਨਾਮਿਆਂ 'ਚ ਕੋਈ ਛੇੜਖਾਨੀ ਨਹੀਂ ਹੋਗੀ, ਹੂਬਹੂ ਲਾਗੂ ਹੋਣਗੇ। ਇਹ 7 ਮੈਂਬਰੀ ਕਮੇਟੀ, ਉਸ ਤੋਂ ਬਾਅਦ 2 ਮੈਂਬਰਾਂ ਦੇ ਅਸਤੀਫੇ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਉਸ ਸਮੇਂ ਦੇ ਜਥੇਦਾਰ ਸਾਹਿਬ ਕੋਲ ਪਹੁੰਚ ਕਰਕੇ ਭਰਤੀ ਪ੍ਰਕਿਰਿਆ ਦੀ ਮਨਜ਼ੂਰੀ, ਇਹ ਉਸ ਪ੍ਰਕਿਰਿਆ ਦਾ ਹਿੱਸਾ ਨਹੀਂ। ਜੀ। ਫਿਰ ਜੇ ਹੁਕਮਨਾਮੇ ਦਾ ਹਿੱਸਾ ਹੈ ਫਿਰ ਇੱਕ ਜਥੇਦਾਰ ਦਾ ਹੁਕਮ ਨਹੀਂ ਹੈ, ਫਿਰ ਇਹ 5 ਸਿੰਘ ਸਾਹਿਬਾਨਾਂ ਦੀ ਬੈਠਕ ਤੋਂ ਬਾਅਦ ਜਾਰੀ ਹੋਏ ਹੁਕਮਨਾਮੇ ਦਾ ਹਿੱਸਾ। ਫਿਰ ਤੁਹਾਨੂੰ 5 ਸਿੰਘ ਸਾਹਿਬਾਨ ਦੀ ਦੁਬਾਰਾ ਬੈਠਕ ਬੁਲਾਉਣੀ ਪੈਣੀ। ਠੀਕ ਹੈ, ਜੇ ਇੱਕ ਜਥੇਦਾਰ ਸਾਹਿਬ ਨੂੰ ਮੈਨੇਜ ਕੀਤਾ ਜਾ ਸਕਦਾ ਫਿਰ 4 ਹੋਰ ਵੀ ਮੈਨੇਜ ਹੋ ਜਾਣਗੇ, ਫਿਰ ਉਸ ਤਰ੍ਹਾਂ ਕਰ ਲਓ। ਉਸ ਤੋਂ ਬਾਅਦ ਫਿਰ ਸੰਗਤ ਨਵੇੜਾ ਕਰੂਗੀ। ਜਦੋਂ ਡੇਰਾ ਸਿਰਸਾ ਮੁਖੀ ਵਾਲਾ ਕੰਮ ਕੀਤਾ ਸੀ ਤਾਂ ਵੀ ਤਾਂ ਜਥੇਦਾਰਾਂ ਨੇ ਕੀਤਾ ਸੀ ਨਾ, ਪਰ ਸੰਗਤ ਨੇ ਪ੍ਰਵਾਨ ਨਹੀਂ ਕੀਤਾ, ਵਾਪਸ ਲੈਣਾ ਪਿਆ ਨਾ। ਸੋ ਇਹ ਨਾ ਹੋਵੇ ਕਿ ਕਿਤੇ ਆਪ ਮਹਾਰਾਜ ਸਾਰਾ ਕੁਝ ਆਪਣੇ ਹੱਥੋਂ ਗਵਾ ਲੈਣ। ਸੋ ਇਸ ਲਈ ਸੋਚ ਕੇ ਕੀ ਇਹ ਸਕ੍ਰਿਪਟਡ ਹੈ ਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਾਹਿਬ ਦੀ ਬਤੌਰ ਜਥੇਦਾਰ ਆਮਦ ਇਸੇ ਟਾਸਕ ਲਈ ਹੋਈ ਸੀ। ਆਪਾਂ ਉਸ ਸਮੇਂ ਵੀ ਖਾਲਸਾ ਪ੍ਰਗਟਾਇਆ ਸੀ ਕਿ ਕੀ ਇੱਧਰ ਨੂੰ ਗੱਲ ਤੁਰੂਗੀ, ਪਰ ਸ਼ੁਰੂ ਚ ਉਹਨਾਂ ਦੀ ਬਿਆਨਬਾਜ਼ੀ, ਤਕਰੀਰ, ਚਾਹੇ ਭਾਸ਼ਾ ਨੂੰ ਲੈ ਕੇ, ਚਾਹੇ ਸਿੱਖ ਪ੍ਰਚਾਰ ਨੂੰ ਲੈ ਕੇ, ਚਾਹੇ ਗੁਰੂ ਗ੍ਰੰਥ ਸੁਧਾਰ ਨੂੰ ਲੈ ਕੇ, ਚਾਹੇ ਸਿੱਖ ਸਿਧਾਂਤਾਂ ਨੂੰ ਲੈ ਕੇ, ਉਹ ਹਰ ਰੋਜ਼ ਕੋਈ ਨਾ ਕੋਈ ਇੱਕ ਮਤਲਬ ਅਜਿਹਾ ਸੰਦੇਸ਼ ਜਾਰੀ ਕਰਦੇ ਰਹਿੰਦੇ ਨੇ ਜਿਹਦਾ ਲੱਗਦਾ ਕਿ ਵੀ ਬਹੁਤ ਵਿਦਵਤਾ ਲਈ ਉਹ ਗੱਲ ਕਰ ਰਹੇ। ਪਰ ਜਦੋਂ ਆ 170 ਹੀ ਛੱਡੀ, ਇੱਥੋਂ ਫਿਰ ਸੰਗਤ ਚ ਤੁਰ ਪਈ ਕਿ ਬਾਈ ਇਹ ਤਾਂ ਇਸੇ ਟਾਸਕ ਲਈ ਲਿਆਂਦਾ। ਵੈਸੇ ਅਜੇ ਉਹ ਕਾਰਜਕਾਰੀ ਜਥੇਦਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ, ਸ਼੍ਰੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਉਹਨਾਂ ਨੂੰ ਸੰਪੂਰਨ ਸੇਵਾ ਮਿਲੀ ਹੋਈ ਹੈ। 2 ਨਾਮ ਫੇਰ ਤੈਅ ਕੀਤੇ ਜਾ ਰਹੇ ਨੇ ਕਿ ਆਪਾਂ ਅਕਾਲ ਤਖਤ ਸਾਹਿਬ ਦਾ ਸੰਪੂਰਨ ਜਥੇਦਾਰ ਲਾ ਲਈਏ। ਹੁਣ ਮੈਨੂੰ ਨਹੀਂ ਪਤਾ ਕਿ ਇਹ ਕੰਮ ਦੇ ਲਈ ਉਹਨਾਂ ਨੇ ਸੰਪੂਰਨ ਤੌਰ ਤੇ ਜਥੇਦਾਰ ਲਾ ਕੇ ਕਰਾਉਣਾ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਤੋਂ ਹੀ ਕਰਾ ਲੈਣਾ, ਪਰ ਗੱਲ ਉੱਧਰ ਨੂੰ ਤੁਰ ਪਈ ਹੈ। 5 ਮੈਂਬਰੀ ਕਮੇਟੀ ਦਾ ਭੋਗ ਪਾਉਣ ਦੀ ਪ੍ਰਕਿਰਿਆ ਵਿੱਢੀ ਜਾ ਰਹੀ ਹੈ ਔਰ ਰਾਜਨੀਤਿਕ ਸਾਜ਼ਿਸ਼ ਤਹਿਤ ਵਿੱਢੀ ਜਾ ਰਹੀ ਹੈ। ਔਰ ਲਿਖਿਆ ਜਾ ਰਿਹਾ ਚਿੱਠੀਆਂ 'ਚ ਕਿ ਜੀ ਇਹ ਰਾਜਨੀਤਿਕ ਤੌਰ ਦੇ ਉੱਤੇ ਕਿਉਂ ਦੁਰਵਰਤੋਂ ਕਰ ਰਹੇ ਜੀ, ਸਿੱਖ ਤਾਂ ਹੋਰ ਪਾਰਟੀ ਜੀ ਵੀ ਹੈਗੇ, ਕੱਲ ਨੂੰ ਉੱਥੇ। ਭਰਾਵਾ ਜਦੋਂ ਸੱਦੇ ਸੀ ਤਾਂ ਸਿਰਫ ਇਹੀ ਤਰ੍ਹਾਂ ਸੱਦੀਆਂ ਸੀ। ਔਰ ਇਹ ਜਿਹੜੇ 5 ਮੈਂਬਰੀ ਕਮੇਟੀ ਆ ਇਹ ਆਪਣੇ ਲਈ ਪਾਰਟੀ ਨਹੀਂ ਖੜੀ ਕਰਦੇ। ਅਗਲੇ ਕਹਿੰਦੇ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਅਨੁਸਾਰ ਮੈਂਬਰਸ਼ਿਪ ਕਰਕੇ ਦੇ ਰਹੇ ਆ, ਉਹ ਮੈਂਬਰਸ਼ਿਪ ਅੱਗੇ ਆ ਕੇ ਡੈਲੀਗੇਟ ਚੁਣੂਗੀ। ਸੋ ਹੋ ਸਕਦਾ ਇਹਨਾਂ ਚੋਂ ਵੀ ਕੋਈ ਲੀਡਰ ਉੱਭਰ ਆਵੇ, ਡੈਲੀਗੇਟ ਮੈਂਬਰ ਇਹਨਾਂ ਚੋਂ ਵੀ ਕਿਸੇ ਨੂੰ ਚੁਣ ਲੈਣ, ਕਿਉਂਕਿ
ਪਰਚੀ ਤਾਂ ਇਹਨਾਂ ਨੇ ਵੀ ਆਪਣੀ ਕੱਟੀ ਹੋਣੀ, ਪਰ ਇੱਕ ਤਰ੍ਹਾਂ ਨਾਲ ਜਿਹੜੀ ਸੇਵਾ ਇਹਨਾਂ ਨੂੰ ਅਕਾਲ ਤਖਤ ਸਾਹਿਬ ਤੋਂ ਮਿਲੀ ਆ ਉਹ ਨਿਭਾਉਂਦੇ ਹੋਏ ਵੀ ਤੁਹਾਨੂੰ ਇਹ 'ਚੋਂ ਵੀ ਰਾਜਨੀਤਿਕ ਦਿਖਦੀ ਹੈ ਤਾਂ ਇਹਦਾ ਮਤਲਬ ਤੁਹਾਨੂੰ ਆਪਣੀ ਕੁਰਸੀ ਖਿਸਕਦੀ ਦਿਖਦੀ ਹੈ, ਜਿਹੜੀ ਫੜ ਕੇ ਵੀ ਰੱਖੋਗੇ ਤਾਂ ਵੀ ਜ਼ਰੂਰ ਰਹਿਣੀ। ਦੇਖੋ ਸ਼ਰਮਾ ਜੀ, ਤੁਸੀਂ ਕਹਿ ਰਹੇ ਸੀਗੇ ਵੀ ਇਹਨਾਂ ਨੂੰ 2 ਦਸੰਬਰ ਵਾਲਾ ਮੰਨ ਲੈਂਦੇ ਤਾਂ ਹੋ ਸਕਦਾ ਸਿਆਸੀ ਤੌਰ ਤੇ ਇਹਨਾਂ ਦਾ ਫਾਇਦਾ ਹੀ ਹੋ ਜਾਂਦਾ। ਜੇਕਰ ਇਹ ਪੰਥ ਜਾਂ ਸੰਗਤ ਦੇ ਜਿਹੜੇ ਭਾਵਨਾਵਾਂ ਨੇ, ਜੇਕਰ ਉਹਨਾਂ ਦਾ ਸਤਿਕਾਰ ਕਰਦੇ ਤਾਂ ਸਿਆਸੀ ਤੌਰ ਤੇ ਸ਼ਾਇਦ ਇਸ ਹਸ਼ਰ ਤੋਂ ਵੀ ਬਚ ਜਾਂਦੇ। ਲੰਘੇ ਦਿਨੀ ਬੀਬੀ ਜੀ ਹੁਣ ਬੋਲ ਰਹੇ ਸੀਗੇ ਵਕਫ ਬੋਰਡ ਵਾਲੇ ਸੋਧ ਬਿੱਲ ਦੇ ਉੱਤੇ, ਜਦੋਂ ਬੋਲ ਰਹੇ ਸੀ ਤਾਂ ਕਮਾਲ ਹੈ। ਹਾਂਜੀ ਬਿਲਕੁਲ ਸਹੀ ਬੋਲੀ ਹੈ ਬੀਬੀ, ਬੋਲੇ ਸਹੀ ਆ ਪਰ ਬੋਲੇ ਹੁਣ ਸੱਪ ਲੰਘਿਆ ਗਿਆ, ਲੀ ਕੁੱਟਣ ਦਾ ਕੀ ਫਾਇਦਾ। ਤੁਸੀਂ ਧਾਰਾ 370 ਦੇ ਮਾਮਲੇ 'ਚ ਨਹੀਂ ਬੋਲੇ, ਉਹ ਉਦੋਂ ਕਹਿੰਦੇ ਸੀ ਅਖੰਡ ਭਾਰਤ ਚਾਹੀਦਾ। ਤੁਸੀਂ ਸੀਏ ਦੇ ਪ੍ਰੋਟੈਸਟਾਂ ਤੇ ਨਹੀਂ ਬੋਲੇ, ਤੁਸੀਂ ਪੰਜਾਬ ਦੇ ਵਿੱਚ ਲੱਗ ਰਹੇ UAPA ਦੇ ਉੱਤੇ ਨਹੀਂ ਬੋਲੇ। ਇੱਕ ਮਾਮਲੇ ਤੇ ਬੋਲ ਕੇ ਤੁਸੀਂ ਕੀ ਕਰੋਗੇ? ਵਾਹ ਚੰਗੀ ਗੱਲ। ਹਾਂਜੀ ਹੁਣ ਪਟੜੀ ਤੇ ਪਰਤੇ ਹੁਣ, ਹਾਂਜੀ ਬਿਲਕੁਲ, ਪਰ ਚੰਦ ਦਿਨਾਂ ਨੂੰ ਹੋਰ ਕੋਈ ਮਸਲਾ ਖੜਾ ਹੋਣਾ, ਜਿੱਦੇ ਫੇਰ ਤੁਹਾਡੇ ਮੂੰਹ ਨਹੀਂ ਲੋਕ ਝਾਕਣਗੇ, ਤੁਸੀਂ ਫੇਰ ਉਹਦੇ ਕੋਈ ਨਾ ਕੋਈ ਸਿਆਸੀ ਸਮਝੌਤੇਬਾਜ਼ੀ 'ਚ ਪੈ ਕੇ ਤੇ ਫੇਰ ਕਿਸੇ ਨਾ ਕਿਸੇ ਮੋਹਰੀ ਥਾਂ ਨਿਕਲ ਜਾਣਾ ਤੁਸੀਂ। ਅਗਲੀ ਗੱਲ ਕਰੀਏ ਲੁਧਿਆਣਾ ਜ਼ਿਮਨੀ ਚੋਣ ਦੀ, ਪਰ ਇਸ ਤੋਂ ਪਹਿਲਾਂ ਬਿਕਰਮ ਮਜੀਠੀਆ ਬਾਰੇ ਖਾਸੀ ਚਰਚਾ ਇਹ ਵੀ ਚੱਲ ਰਹੀ ਹੈ ਵੀ ਲੁਧਿਆਣਾ ਜ਼ਿਮਨੀ ਚੋਣ ਤੋਂ ਪਹਿਲਾਂ ਬਿਕਰਮ ਮਜੀਠੀਆ ਗ੍ਰਿਫਤਾਰ ਵੀ ਹੋ ਸਕਦੇ। ਪ੍ਰਵੀਨ ਜੀ, ਬਿਕਰਮ ਸਿੰਘ ਮਜੀਠੀਆ ਲਗਾਤਾਰ ਕਹਿੰਦੇ ਆ ਰਹੇ ਨੇ ਕਿ ਮੇਰੇ ਤੇ ਨਵਾਂ ਕੇਸ ਹੋ ਸਕਦਾ ਹੈ। ਉਹ ਲਗਾਤਾਰ ਕਹਿੰਦੇ ਆ ਰਹੇ ਨੇ ਕਿ ਮੇਰੇ ਘਰੇ ਸਰਚ ਵਾਰੰਟ ਆ ਸਕਦੇ ਆ, ਮੇਰੀ ਜਾਂਚ ਪੜਤਾਲ ਕੀਤੀ ਜਾ ਸਕਦੀ ਹੈ, ਮੈਨੂੰ ਨਵੇਂ ਕੇਸ 'ਚ ਉਲਝਾਇਆ ਜਾ ਸਕਦਾ ਹੈ। ਫਿਰ ਉਹ ਜਦੋਂ ਉਹਨਾਂ ਦੀ ਸਿਕਿਉਰਿਟੀ ਵਾਪਸ ਲਈ, ਸਿੱਟ 'ਚ 5ਵੀਂ ਵਾਰ ਤਬਦੀਲ ਹੋਈ, ਮਤਲਬ ਸਹੀ ਮਾਇਨੇ 'ਚ 5ਵੀਂ ਸਿੱਟ ਬਣੀ ਹੈ ਨਾ, ਤਦ ਵੀ ਉਹਨਾਂ ਨੇ ਕਿਹਾ ਕਿ ਭਾਈ ਜੇ ਇੰਨਾ ਹੀ ਹੈ ਤਾਂ ਗੋਲੀ ਮਾਰ ਦਿਓ, ਮੈਨੂੰ ਵੀ ਸਿੱਧੂ ਮੂਸੇ ਵਾਲੇ ਵਾਂਗ ਮੈਨੂੰ ਵੀ ਮਰਵਾ ਦਿਓ। ਸੋ ਸਿੱਧੇ ਮਤਲਬ ਲਗਭਗ ਸਿੱਧੇ ਹੋ ਕੇ ਟੱਕਰ ਰਹੇ ਨੇ ਸਰਕਾਰ, ਕੋਈ ਦੋ ਰਾਏ ਨਹੀਂ। ਬੇਸ਼ੱਕ ਪਿਛਲੇ ਦਿਨਾਂ 'ਚ ਉਹਨਾਂ ਨੇ ਜਿਵੇਂ ਜਥੇਦਾਰ ਸਾਹਿਬਾਨ ਦੇ ਮਾਮਲੇ ਤੇ ਇੱਕ ਸਟੈਂਡ ਲਿਆ ਸੀ, ਉਹ ਤੋਂ ਬਾਅਦ ਉਹਨਾਂ ਨੇ ਵੀ ਚੁੱਪ ਵੱਟ ਲਈ, ਬਾਦਲ ਧਿਰ ਨੇ ਵੀ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਚੁੱਪ ਵੱਟ ਲਈ। ਉਹ ਮਾਮਲਾ ਹੁਣ ਲਗਭਗ ਟੈਕਲ ਹੋ ਗਿਆ ਜਾਂ ਸੈਟਲ ਹੋ ਗਿਆ ਜਦੋਂ ਸੁਖਬੀਰ ਸਿੰਘ ਬਾਦਲ ਘਰੇ ਵੀ ਪਹੁੰਚ ਗਏ। ਸੋ ਉਹ ਮਾਮਲਾ ਤਾਂ ਹੁਣ ਅੱਗੇ ਵੱਧ ਗਿਆ, ਪਰ ਜਿਹੜਾ ਇਹ ਮਾਮਲਾ ਬਹੁਤ ਗੰਭੀਰ ਹੋਇਆ ਕਿ ਬਕਾਇਦਾ ਤੌਰ ਤੇ ਜਿਹੜੀ ਸਰਕਾਰੀ ਧਿਰ ਦੇ ਵਕੀਲ ਨੇ ਇਹਨਾਂ ਜਾਂ ਸਿੱਟ ਨਾਲ ਸੰਬੰਧਿਤ ਜਿਹੜੇ ਵਕੀਲ ਨੇ ਉਹ ਮੋਹਾਲੀ ਕੋਰਟ ਪਹੁੰਚੇ ਜੀ ਕਿ ਸਰਚ ਵਾਰੰਟ ਲੈਣਾ ਜੀ ਅਸੀਂ ਜੀ। ਤੇ ਇਹ ਤੋਂ ਪਹਿਲਾਂ ਕਿ ਉਹ ਸਰਚ ਵਾਰੰਟ ਲੈਂਦੇ, ਬਿਕਰਮ ਮਜੀਠੀਆ ਦੇ ਵਕੀਲ ਪਹੁੰਚ ਗਏ ਜੀ, ਐਪਲੀਕੇਸ਼ਨ ਲਾਤੀ ਉਹਨਾਂ ਨੇ ਕਿ ਜੀ ਸਾਨੂੰ ਸਰਚ ਵਾਰੰਟ ਦੀ ਲਈ ਜਿਹੜੀ ਐਪਲੀਕੇਸ਼ਨ ਲਾਈ ਹੈ ਇਹਨਾਂ ਦੇ ਵਕੀਲਾਂ ਨੇ ਉਹਦੀ ਕਾਪੀ ਚਾਹੀਦੀ ਹੈ, ਠੀਕ ਹੈ, ਸਾਨੂੰ ਜਾਣਕਾਰੀ ਦਿੱਤੀ ਜਾਵੇ ਜੀ ਕਿ ਕਿਹੜੀ ਥਾਂ ਤੇ ਸਰਚ ਵਾਰੰਟ ਮੰਗਦੇ ਨੇ ਜੀ। ਚਲੋ ਇਸ ਮਸਲੇ ਤੇ ਬਹਿਸ ਹੋ ਗਈ, ਸਰਕਾਰੀ ਵਕੀਲ ਕਹਿਣਗੇ ਤੁਸੀਂ ਨਹੀਂ ਮੰਗ ਸਕਦੇ, ਤੇ ਮਾਨਯੋਗ ਅਦਾਲਤ ਕਹਿੰਦੀ ਕੋਈ ਨਾ, ਫਿਰ 5 ਤਰੀਕ ਨੂੰ ਸੁਣਵਾਈ ਕਰਾਂਗੇ। ਸੋ ਅੱਜ 4 ਹੋ ਗਈ ਹੈ ਜੀ, ਸਵੇਰ ਨੂੰ 5 ਹੋ ਜਾਣੀ ਹੈ, ਕੱਲ ਨੂੰ ਦੇਖਦੇ ਹਾਂ ਕੀ ਹੁੰਦਾ। ਪਰ ਕੁੱਲ ਮਿਲਾ ਕੇ ਇਹਦੇ ਵਿੱਚ ਇੰਨਾ ਜ਼ਰੂਰ ਸਪਸ਼ਟ ਹੈ ਕਿ ਜਿਹੜੇ ਖਦਸ਼ੇ ਬਿਕਰਮ ਮਜੀਠੀਆ ਪ੍ਰਗਟਾ ਰਹੇ ਸੀ, ਗੱਲ ਉਧਰ ਨੂੰ ਹੀ ਵੱਧਦੀ ਦਿਖ ਰਹੀ ਹੈ। ਪ੍ਰਵੀਨ ਜੀ, ਕਿਸੇ ਸਮੇਂ ਸੀ ਕਿ ਸਰਕਾਰ ਬਣਦੀ ਇਹਨਾਂ ਨੇ ਵਿਜੇ ਸਿੰਗਲਾ ਜਿਹੜਾ ਇਹਨਾਂ ਦਾ ਮੰਤਰੀ ਸੀ ਉਹਨੂੰ ਟੰਗਿਆ ਹੈ ਨਾ, ਫਿਰ ਜ਼ਿਮਨੀ ਚੋਣਾਂ ਦੀਆਂ ਪ੍ਰਕਿਰਿਆ ਦੇ ਦਰਮਿਆਨ ਸੁਖਪਾਲ ਖਹਿਰਾ ਨੂੰ ਪੁਲਿਸ ਭੇਜਤੀ ਘਰੇ ਜੇ ਉਹ ਹੈ ਨਾ, ਤੇ ਉਸੇ ਤਰ੍ਹਾਂ ਮੈਨੂੰ ਲੱਗਦਾ ਕਿ ਹੁਣ ਲੁਧਿਆਣਾ ਚੋਣਾਂ ਤੋਂ ਪਹਿਲਾਂ ਵੀ ਇਹ ਦਿਖਾਉਣ ਦੀ ਕੋਸ਼ਿਸ਼ ਕਿ ਲਓ ਜੀ ਬੜਾ ਮਗਰਮੱਛ ਫੜ ਲਿਆ ਜੀ ਹੈ ਨਾ, ਨਸ਼ੇ ਦੇ ਦੋਸ਼ਾਂ 'ਚ, ਚਿੱਟੇ ਦੇ ਦੋਸ਼ਾਂ 'ਚ ਤਾਂ ਮਾਮਲਾ ਚੱਲੇ ਰਿਹਾ। ਹਾਂਜੀ, ਬੇਸ਼ੱਕ ਭੋਲੇ ਵਾਲੀਆਂ ਉਹ 10 FIR ਚੋਂ ਕੁਛ ਨਾ ਲੱਭਿਆ ਹੈ ਨਾ, ਬਿਕਰਮ ਮਜੀਠੀਆ ਕਹਿੰਦੇ ਮੈਨੂੰ 8 ਘੰਟੇ ਬੈਠ ਕੇ ਪੁੱਛ ਵੀ ਲਿਆ, ਕੁਛ ਨਹੀਂ ਲੱਭਿਆ, ਇਸ ਲਈ ਹੁਣ ਨਵਾਂ ਮਾਮਲਾ ਲਿਆ ਸਕਦੇ ਨੇ, ਕੋਈ ਹੋਰ ਤਰ੍ਹਾਂ ਕਾਰਵਾਈ ਹੋ ਸਕਦੀ ਹੈ। ਪਰ ਕਿਤੇ ਨਾ ਕਿਤੇ ਇਹਨਾਂ ਦੋਸ਼ਾਂ ਦਾ ਸਾਹਮਣਾ ਤਾਂ ਕਰੇ ਰਹੇ ਨੇ ਬਿਕਰਮ ਮਜੀਠੀਆ। ਔਰ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਸਿਆਸਤ ਦੇ ਵਿੱਚ ਲੱਗੇ ਦਾਗ ਧੁਲਦੇ ਨਹੀਂ ਹੁੰਦੇ। ਸੋ ਇਸ ਲਈ ਇਹ ਸਟੇਜੀ ਦਾਗ ਵਜੋਂ ਚਰਚਾ 'ਚ ਰਹਿਣੇ ਨੇ, ਚਾਹੇ ਅਦਾਲਤ ਪ੍ਰਕਿਰਿਆ ਤੁਸੀਂ ਜਿਹੋ ਜਿਹਾ ਮਰਜ਼ੀ ਸਰਟੀਫਿਕੇਟ ਲਿਆਓ। ਸੋ ਹੁਣ ਬਿਕਰਮ ਮਜੀਠੀਆ ਦੇ ਉੱਤੇ ਇਸ ਪਹਿਲੂ ਦੇ ਕੇ ਜੀ ਇਹ ਚਿੱਟੇ ਮਾਮਲੇ 'ਚ ਘਰੇ ਨੇ ਜੀ, ਆਹ ਲਓ ਜੀ ਲੁਧਿਆਣੇ 'ਚ ਦੱਸਣ ਕਿ ਅਸੀਂ ਜੀ ਇਕੱਲੇ ਬਲਡੋਜ਼ਰ ਨਹੀਂ ਚਲਾਉਂਦੇ, ਲਓ ਜੀ ਬੜਾ ਮਗਰਮੱਛ ਫੜ ਲਿਆ, ਇਹ ਦਿਖਾਉਣਾ। ਸੋ ਜੇਕਰ ਇਹ ਦਿਖਾਉਣਾ ਤਾਂ ਫਿਰ ਤੈਅ ਆ ਕਿ ਲੁਧਿਆਣਾ ਚੋਣਾਂ ਤੋਂ ਪਹਿਲਾਂ ਕੋਈ ਵੱਡੀ ਕਾਰਵਾਈ ਬਿਕਰਮ ਮਜੀਠੀਆ ਤੇ ਹੋ ਸਕਦੀ ਹੈ। ਕਿ ਉਹ ਸਰਚ ਵਾਰੰਟ ਰਾਹੀਂ ਪਹਿਲਾਂ ਛਾਪੇਮਾਰੀ ਹੋਊਗੀ, ਪਹਿਲਾਂ ਪੁਣਛਾਣ ਹੋਊਗੀ, ਫਿਰ ਕੋਈ ਦਸਤਾਵੇਜ਼ਾਂ ਦਾ ਹਵਾਲਾ, ਕਿਸੇ ਦਾ ਹਵਾਲਾ ਦੇ ਕੇ ਗ੍ਰਿਫਤਾਰੀ। ਮੈਂ ਕਹਿੰਦਾ ਚਾਹੇ 2 ਦਿਨਾਂ ਬਾਅਦ ਜ਼ਮਾਨਤ ਹੋ ਜਾਵੇ ਅਗਲੇ ਦੀ, ਅਗਲੇ ਕਹਿਣਗੇ ਚੋਣਾਂ ਤੋਂ ਪਹਿਲਾਂ ਕਰਕੇ ਦਿਖਾਓ ਜੀ ਕੁਛ ਕੇ ਲਓ ਬੜਾ। ਹੋ ਸਕਦਾ ਰਾਜਦੀਪ ਵਰਗੇ ਦੇ ਉੱਤੇ ਵੀ ਜਿਹੜੀ ਕਾਰਵਾਈ ਨਹੀਂ ਕਰ ਰਹੇ ਉਧਰ ਨੂੰ ਵੀ ਸ਼ਾਇਦ ਹੋ ਸਕਦਾ ਕਿ ਮਤਲਬ ਭਗੌੜਾ ਵਗੈਰਾ ਲਾ ਦੇਣ। ਚਲੋ ਅਸੀਂ ਤਾਂ ਚਾਹੁੰਦੇ ਹਾਂ ਕਿ ਤੁਹਾਡੀ ਕਾਰਵਾਈ ਸਹੀ ਟਰੈਕ ਤੇ ਆਵੇ, ਪੰਜਾਬ ਨਸ਼ੇ ਤੋਂ ਮੁਕਤ ਹੋਵੇ। ਪਰ ਜੇ ਤੁਹਾਡੀ ਕਾਰਵਾਈ ਨਸ਼ੇ ਤੋਂ ਮੁਕਤ ਕਰਨ ਦੀ ਬਜਾਏ ਰਾਜਨੀਤੀ ਤੋਂ ਪ੍ਰੇਰਿਤ ਰਹੂਗੀ ਫਿਰ ਲੋਕਾਂ ਨੂੰ ਉਹ ਵੀ ਸਮਝ ਆਊਗੀ। ਸੋ ਲੋਕ ਇੰਨੇ ਹੁਣ ਅਣਜਾਣ ਨਹੀਂ ਹੈਗੇ। ਸੋ ਇਹ ਗੱਲ ਇੱਧਰ ਨੂੰ ਤੁਰ ਪਈ ਆ ਕਿ ਬਿਕਰਮ ਮਜੀਠੀਆ ਦੀ ਲੁਧਿਆਣਾ ਜ਼ਿਮਨੀ ਚੋਣ ਤੋਂ ਪਹਿਲਾਂ ਗ੍ਰਿਫਤਾਰੀ ਦੀ ਸੰਭਾਵਨਾ ਹੈ, ਉਹ ਚਾਹੇ 24 ਘੰਟੇ ਪਹਿਲਾਂ ਹੋਵੇ, ਚਾਹੇ 72 ਘੰਟੇ ਪਹਿਲਾਂ ਹੋਵੇ, ਚਾਹੇ 2 ਦਿਨ ਪਹਿਲਾਂ ਹੋਵੇ। ਇਹ ਖਾਸੀ ਸਥਿਤੀ ਬਣੀ ਹੋਈ ਆ। ਹਾਂ, ਇਸ ਸਭ ਦੇ ਦਰਮਿਆਨ ਪੜਦੇ ਉਹਲੇ ਕੁਛ ਹੋ ਜਾਵੇ ਤਾਂ ਉਹਦਾ ਪਤਾ। ਦੇਖੋ ਗੱਲ ਇਹ ਹੈ ਸ਼ਰਮਾ ਜੀ ਕਿ
ਗ੍ਰਿਫਤਾਰ ਕਰਨਾ ਸਿਆਸੀ ਆਗੂ ਨੂੰ ਠੀਕ ਹੈ, ਉਹ ਸਿਆਸੀ ਤੌਰ ਤੇ ਤੁਹਾਨੂੰ ਲਾਹਾ ਦੇ ਸਕਦਾ, ਪਰ ਜਿਹੜੀ ਅਦਾਲਤ ਦੇ ਵਿੱਚ ਜ਼ਿਰਾ ਹੋਣੀ ਹੈ ਉੱਥੇ ਤਾਂ ਤੁਹਾਡੀ ਕਾਨੂੰਨੀ ਤੌਰ ਤੇ ਜਿਹੜੀ ਤੁਸੀਂ ਤਿਆਰੀ ਕੀਤੀ ਹੈ ਉਹਨੇ ਨਿਬੜਨਾ ਨਾ। ਐਡਵੋਕੇਟ ਜਨਰਲ ਬਾਰੇ ਆਪਾਂ ਗੱਲਾਂ ਕੀਤੀਆਂ ਸੀ ਇੱਕ ਦਿਨ ਕਿ 3 ਸਾਲਾਂ ਦੇ ਵਿੱਚ 4 ਬਦਲਤੇ ਆ। ਦੂਜੇ ਪਾਸੇ ਆਪਾਂ ਇਹ ਵੀ ਗੱਲ ਕੀਤੀ ਕਿ ਏਜੰਸੀਆਂ ਦਾ ਜਿਹੜਾ ਕੰਮਕਾਰ ਉਹ ਕਿਸ ਤਰੀਕੇ ਦਾ, ਫੜ ਕਿੰਨੇ ਬੰਦਿਆਂ ਨੂੰ, ਪਰਚੇ ਕਿੰਨੇ ਬੰਦਿਆਂ ਤੇ ਮੁਕਾਮ ਤੇ ਕਿੰਨੇ ਕੁ ਪਹੁੰਚੇ ਨੇ, ਸਜ਼ਾ ਕਿੰਨਿਆਂ ਨੂੰ ਹੋਈ ਆ, ਉਹ ਫੀਸ ਦੀ ਆਪਾਂ ਕੱਢੀ ਸੀ ਨਾ ਇੱਕ ਦਿਨ। ਸੋ ਇਹ ਨਹੀਂਗਾ ਕਿ ਤੁਸੀਂ ਇੱਕ ਮੌਕਾ ਵੇਖ ਕੇ ਤੇ ਹੁਣ ਫਲਾਣ ਨੂੰ ਬੰਦੇ ਨੂੰ ਫੜ ਲਓ, ਫਲਾਣ ਨੂੰ ਗ੍ਰਿਫਤਾਰ ਕਰ ਲਓ। ਠੀਕ ਹੈ, ਕੁਝ ਚੀਜ਼ਾਂ ਵਕਤੀ ਤੌਰ ਤੇ ਹੁੰਦੀਆਂ ਨੇ, ਪਰ ਪੋਲੀਟੀਕਲੀ ਉਹ ਤੁਹਾਨੂੰ ਬੈਕਫਾਇਰ ਹੀ ਕਰਦੀਆਂ ਨੇ ਫਿਰ ਜਦੋਂ ਤੁਸੀਂ ਉਹਨਾਂ 'ਚ ਅਸਫਲ ਹੋ ਜਾਂਦੇ ਹੋ ਜੀ। ਅਗਲੀ ਗੱਲ ਕਰੀਏ ਕਰਨਲ ਬਾਠ ਦੇ ਮਾਮਲੇ ਦੀ। ਹਾਈ ਕੋਰਟ ਵੱਲੋਂ ਪੰਜਾਬ ਦੀ ਜਿਹੜੀ SIT ਬਣਾਈ ਗਈ ਸੀ ਪੰਜਾਬ ਵੱਲੋਂ, ਉਹਨੂੰ ਖਾਰਜ ਕਰ ਦਿੱਤਾ ਗਿਆ ਜੀ। ਪ੍ਰਵੀਨ ਜੀ, ਅਦਾਲਤ ਦੇ ਵਿੱਚ ਅਦਾਲਤੀ ਪ੍ਰਕਿਰਿਆ ਦੇ ਦਰਮਿਆਨ ਇੰਨੀ ਵਾਰ ਹੋ ਚੁੱਕਿਆ ਕਿ ਪੰਜਾਬ ਸਰਕਾਰ ਦੀ ਬਹੁਤ ਬੁਰੀ ਤਰ੍ਹਾਂ ਫਜ਼ੀਅਤ ਹੋਈ ਹੈ। ਚਾਹੇ ਉਹ ਪੰਚਾਇਤੀ ਮਸਲਾ ਆ ਜਾਵੇ, ਹੈ ਨਾ, ਚਾਹੇ ਹੁਣ ਕਰਨਲ ਬਾਠ ਵਾਲਾ ਮਸਲੇ ਦੀ ਆਪਾਂ ਗੱਲ ਕਰ ਰਹੇ ਹਾਂ, ਹੋਰ ਕਿੰਨੇ ਹੀ ਮੌਕੇ ਆਏ ਨੇ, ਹੈ ਨਾ, ਜਦੋਂ ਪੰਜਾਬ ਸਰਕਾਰ ਨੂੰ, ਪੰਜਾਬ ਪੁਲਿਸ ਨੂੰ ਝਾੜਾਂ ਖਾਣੀਆਂ ਪਈਆਂ, ਚਾਹੇ ਕਿਸਾਨੀ ਮਸਲਿਆਂ ਦੇ ਦਰਮਿਆਨ ਵੀ ਪ੍ਰਕਿਰਿਆ ਹੁੰਦੀ ਰਹੀ। ਪਰ ਮਤਲਬ ਬਸ਼ਰਮ ਤੇ ਮੋਟੀ ਚਮੜੀ ਇੰਨੀ ਹੁੰਦੀ ਹੈ ਸਿਆਸਤਦਾਨਾਂ ਦੀ, ਉਹਨਾਂ ਨੂੰ ਕੋਈ ਸ਼ਰਮ ਨਹੀਂ ਆਉਂਦੀ। ਸੋ ਬਹੁਤ ਬਸ਼ਰਮ ਹੈ, ਇਸ ਲਈ ਉਹ ਇਸ ਗੱਲ ਨੂੰ ਗੌਲਦੇ ਹੀ ਨਹੀਂ ਕਿ ਸਾਡੇ ਨਾਲ ਇੰਨੀ ਮਾੜੀ ਹੋ ਗਈ। ਕਰਨਲ ਬਾਠ ਮਾਮਲੇ 'ਚ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਦਰ ਤੋਂ ਵੀ ਬੀਬੀ ਨਿਰਾਸ਼ ਹੋ ਗਈ, ਹੈ ਨਾ, 24 ਘੰਟਿਆਂ ਬਾਅਦ ਉਹਦਾ ਦਿਲ ਟੁੱਟ ਗਿਆ, ਤੇ ਉਸ ਤੋਂ ਬਾਅਦ ਇੱਧਰ ਪਟੀਸ਼ਨ ਸੀਗੀ ਕਿ ਇਹ ਮਾਮਲਾ ਜੀ CBI ਨੂੰ ਸੌਂਪਿਆ ਜਾਵੇ, ਤੇ ਇਹ ਪਟੀਸ਼ਨ ਦੇ ਆਧਾਰ ਤੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਸੁਣਵਾਈ ਸੀ। ਸੋ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਿੱਧੇ ਲਫ਼ਜ਼ਾਂ ਦੇ ਵਿੱਚ ਪੰਜਾਬ ਸਰਕਾਰ ਦੀ ਬਣਾਈ ਸਿੱਟ ਖਾਰਜ ਕਰ ਦਿੱਤੀ। ਕਰਨਲ ਬਾਠ ਮਾਮਲੇ 'ਚ ਜਿਹੜੀ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਦੀ ਜਿਹੜੀ ਸਿੱਟ ਬਣਾਈ ਗਈ ਸੀ, ਜਿਹਨੇ ਬਕਾਇਦਾ ਤੌਰ ਤੇ ਬਿਆਨਬਾਜ਼ੀ ਵੀ ਇਕੱਤਰ ਕਰਨੀ ਸ਼ੁਰੂ ਕਰਤੀ ਸੀ, ਸਬੂਤ ਵੀ ਇਕੱਠੇ ਕਰਨੇ ਸ਼ੁਰੂ ਕਰਤੇ ਸੀ, ਸਪੋਰਟ ਤੇ ਜਾ ਕੇ ਵੀ ਜਾਇਆ ਸੀ, ਕਈ ਘਰਾਂ ਤੱਕ ਵੀ ਪਹੁੰਚ ਅਪਰੋਚ ਕਰ ਲਈ ਸੀ, ਉਸ ਦੇ ਬਾਵਜੂਦ ਵੀ ਮਾਨਯੋਗ ਅਦਾਲਤ ਨੇ ਸਿੱਧੇ ਲਫ਼ਜ਼ਾਂ 'ਚ ਕਿਹਾ ਕਿ ਇਹ ਸਿੱਟ ਖਾਰਜ ਕੀਤੀ ਜਾਂਦੀ ਹੈ ਔਰ ਸਮੁੱਚੀ ਜਾਂਚ ਅਸੀਂ ਚੰਡੀਗੜ੍ਹ ਪੁਲਿਸ ਨੂੰ ਸੌਂਪਦੇ ਹਾਂ। ਪਰਿਵਾਰ ਦੀ ਮੰਗ ਬੇਸ਼ੱਕ CBI ਜਾਂਚ ਦੀ ਸੀ, ਪਰ ਜਦੋਂ ਚੰਡੀਗੜ੍ਹ ਪੁਲਿਸ ਨੂੰ ਜਾਂਚ ਸੌਂਪੀ ਤਾਂ ਇਹ ਤੋਂ ਵੀ ਉਹ ਸੰਤੁਸ਼ਟ ਨਜ਼ਰ ਆਏ। ਉਹਨਾਂ ਨੇ ਕਿਹਾ ਕਿ ਸਾਨੂੰ ਇਸ ਗੱਲ ਦੀ ਸੰਤੁਸ਼ਟੀ ਹੈ, ਤੇ ਨਾਲ ਦੀ ਨਾਲ ਮਾਨਯੋਗ ਅਦਾਲਤ ਨੇ ਇਹ ਕਿਹਾ ਕਿ ਪੰਜਾਬ ਪੁਲਿਸ ਚੰਡੀਗੜ੍ਹ ਪੁਲਿਸ ਦੀ ਇਸ ਟੀਮ ਨੂੰ ਸਹਿਯੋਗ ਕਰੇਗੀ, ਪਰ ਉਹਨਾਂ ਦੀ ਸਿੱਧੀ ਟੀਮ ਦੇ ਵਿੱਚ ਕੋਈ ਭਾਗੀਦਾਰੀ ਨਹੀਂ ਹੋਈ। ਠੀਕ ਹੈ, ਮਤਲਬ ਤੁਹਾਡੀ ਨੁਮਾਇੰਦਗੀ ਨਹੀਂ ਤਾਂ ਉਹ ਇਹ ਕਹਿੰਦੇ ਵੀ ਕਿ ਮਿਲ ਕੇ ਟੀਮ ਬਣਾ ਕੇ, ਜਿਵੇਂ 2 ਸੂਬਿਆਂ ਦੀਆਂ ਟੀਮਾਂ ਮਿਲ ਕੇ ਕੰਮ ਕਰ ਲੈਂਦੀਆਂ, ਉਵੇਂ ਕੋਈ ਟੀਮ ਬਣਾ ਲਓ। ਸਾਂਝੀ ਟੀਮ ਨਹੀਂ ਬਣੀ, ਸਹਿਯੋਗ ਹੀ ਕਰ ਤੁਸੀਂ ਉਹਨਾਂ ਨੂੰ ਸਪੋਰਟ ਕਰਨਾ। ਜਦੋਂ ਉਹ ਕਹਿਣਗੇ ਕਿ ਵੀ ਹਾਂ ਕਿੱਥੇ ਜਾਣਾ, ਕਿਹਨੂੰ ਮਿਲਣਾ, ਕੀ ਕਰਨਾ, ਉਹ ਪ੍ਰਬੰਧ ਕਰਕੇ ਦੇਣੇ ਅਸੀਂ, ਠੀਕ ਹੈ ਨਾ। ਤੁਸੀਂ ਸਿੱਟ ਦੇ ਵਿੱਚ, ਜਾਂਚ ਦੇ ਵਿੱਚ ਤੁਸੀਂ ਹਿੱਸੇਦਾਰ ਨਹੀਂ ਹੋ। ਸੋ ਇਹ ਤੋਂ ਵੱਧ ਹੋਰ ਫਜ਼ੀਅਤ ਕੀ ਹੋ ਸਕਦੀ ਹੈ? ਤੁਹਾਡੇ ਫੋਰਸ ਉੱਤੇ ਯਕੀਨ ਨਹੀਂਗਾ। ਬਿਲਕੁਲ। ਔਰ ਦੂਜੇ ਪਾਸੇ ਕੱਲ ਕਰਨਲ ਬਾਠ ਹੋਰਾਂ ਦੇ ਪਰਿਵਾਰ ਨੇ, ਹੈ ਨਾ, ਇੱਕ ਬੰਦਾ ਫੜ ਲਿਆ ਜਿਹੜਾ ਮਗਰ ਰੇਕੀ ਕਰਦਾ ਫਿਰਦਾ ਸੀ। ਮਤਲਬ ਕੀ ਕਰਵਾ ਰਹੇ ਹੋ ਤੁਸੀਂ? ਤੇ ਉਹ ਬੰਦਾ ਜੀ ਦੱਸਣ ਨੂੰ ਤਿਆਰ ਨਹੀਂ ਗਾ, ਨਾ ਮੇਰੇ ਕੋਲ ਆਈ ਕਾਰਡ ਹੈ ਜੀ, ਨਾ ਮੇਰੇ ਕੋਲ ਆਧਾਰ ਕਾਰਡ ਹੈ ਜੀ, ਨਾ ਕੁਛ ਹੈ। ਅਪ ਟੂ ਡੇਟ ਬੰਦਾ, ਪੜ੍ਹਿਆ ਲਿਖਿਆ ਬਾਬੂ ਲੱਗਦਾ, ਤੇ ਅਗਲੇ ਨੇ ਪੁਲਿਸ ਨੂੰ ਬੁਲਾ ਕੇ ਫੜਾ ਤਾ। ਇਹ ਤਾਂ ਚਲੋ ਸਾਡੀ ਹਾਲਤ ਹੈ ਕਿ ਜਿਹੜੇ ਪੁਲਿਸ ਖਿਲਾਫ ਲੜਾਈ ਹੈ ਉਸੇ ਪੁਲਿਸ ਨੂੰ ਬੁਲਾਉਣਾ ਪੈਂਦਾ। ਚਲੋ ਉਹ ਚੰਡੀਗੜ੍ਹ ਸੀ ਮਾਮਲਾ, ਇਸ ਲਈ ਚੰਡੀਗੜ੍ਹ ਪੁਲਿਸ ਨੂੰ ਬੁਲਾਇਆ ਹੋਊਗਾ। ਸੋ ਇਸ ਤਰ੍ਹਾਂ ਦੀਆਂ ਵੀ ਕਾਰਵਾਈਆਂ, ਮਤਲਬ ਇਹ ਕਿਸ ਹਲਕੇ ਪੱਧਰ ਦੀਆਂ ਗੱਲਾਂ ਨੇ। ਇੱਕ ਪਾਸੇ ਤੁਸੀਂ ਘਰੇ ਬੁਲਾ ਕੇ ਉਹਨੂੰ ਧੀ ਕਹਿੰਦੇ ਹੋ, ਸਿਰ ਤੇ ਹੱਥ ਰੱਖਦੇ ਹੋ, 6 ਵਜੇ ਦਾ ਟਾਈਮ ਦਿੰਦੇ ਹੋ, PA ਨਾਲ ਗੱਲ ਕਰਦੇ ਹੋ ਕਿ ਲੈ ਵੀ 6 ਵਜੇ ਤੱਕ ਫੋਨ ਕਰੀ, ਤੇ ਉਸ ਤੋਂ ਬਾਅਦ ਅਗਲੀ ਕਹਿੰਦੀ ਮੇਰੇ ਫੋਨ ਚੱਕਦੇ। ਸੋ ਕਿਤੇ ਨਾ ਕਿਤੇ ਕਰਨਲ ਬਾਠ ਦੀ ਧਰਮ ਪਤਨੀ ਨੂੰ ਵੀ ਇਸ ਗੱਲ ਦੀ ਸਮਝ ਆ ਗਈ ਹੋਣੀ ਕਿ ਬਾਈ ਇਹ ਸਿਆਸੀ ਚਕਾਚੌਂਧ ਤੋਂ ਇੰਨੀ ਛੇਤੀ ਪ੍ਰਭਾਵਿਤ ਨਹੀਂ ਹੋਈਦਾ। ਪਰ ਅਦਾਲਤੀ ਪ੍ਰਕਿਰਿਆ ਦੇ ਬਾਵਜੂਦ ਸਿਆਸਤਦਾਨਾਂ ਤੋਂ ਇਹ ਸਿੱਖਣਾ ਚਾਹੀਦਾ ਹੈ, ਸੱਤਾ ਤੋਂ ਸਿੱਖਣਾ ਚਾਹੀਦਾ ਕਿ ਇਹ ਦੇਖੋ ਪ੍ਰਭਾਵਿਤ ਨਹੀਂ ਹੁੰਦੇ, ਚਾਹੇ ਅਦਾਲਤ ਤੋਂ ਗਾਲਾਂ ਪੈ ਜਾਣ, ਚਾਹੇ ਝਾੜਾਂ ਪੈ ਜਾਣ, ਇਹ ਸੁਧਰਦੇ ਨਹੀਂਗੇ। ਸੋ ਉਹ ਸਿੱਧਾ ਨਹੀਂ ਹੋਣਾ। ਸੋ ਇਸ ਲਈ ਉਸੇ ਤਰ੍ਹਾਂ ਚੱਲੀ ਜਾਣਾ। ਪਰ ਚੰਗੀ ਫਜ਼ੀਅਤ ਹੋਈ ਹੈ ਜਨਾਬ ਇਸ ਮਾਮਲੇ 'ਚ। ਜੀ ਬਿਲਕੁਲ। ਅਗਲੀ ਗੱਲ ਕਰੀਏ ਪੰਜਾਬ ਸਰਕਾਰ ਦੀ। ਕਹਿੰਦੇ ਹੁਣ ਇਹਨਾਂ ਨੇ ਮੁਫਤ ਤੀਰਥ ਯਾਤਰਾ ਜਿਹੜੀ ਆ ਉਹ ਫਿਰ ਸ਼ੁਰੂ ਕਰਤੀ, ਤੇ ਨਾਲ ਇਹ ਵੀ ਦਾਅਵੇ ਕਰੀ ਜਾਂਦੇ ਆ ਵੀ ਰੇਤ ਜਿਹੜੀ ਆ ਮੁਫਤ ਦੇਵਾਂਗੇ। ਰੇਤ ਮਾਮਲੇ 'ਚ ਤਾਂ ਆਪਾਂ ਦੇਖਿਆ ਵੀ ਸਿਆਸੀ ਗਲਿਆਰਿਆਂ ਤੋਂ, ਸਕੱਤਰੇ ਤੋਂ ਲੈ ਕੇ ਤੇ ਪਿੰਡਾਂ ਦੀਆਂ ਸੜਕਾਂ ਤੱਕ ਰੌਲੇ ਕਿੰਨਾ ਪਈ ਜਾਂਦਾ ਵੀ ਇੰਨਾ ਪੈਸਾ, ਇੰਨੀ ਗੈਰ ਕਾਨੂੰਨੀ ਮਾਈਨਿੰਗ ਹੋ ਕਿਹਦੇ ਇਸ਼ਾਰੇ ਤੇ ਰਹੀ ਹੈ, ਤੇ ਇਹਦਾ ਜਿਹੜਾ ਫਾਇਦਾ ਹੈ, ਇਹਦਾ ਜਿਹੜਾ ਵਿੱਤ ਆ ਉਹ ਜਾ ਕਿੱਧਰ ਨੂੰ ਰਿਹਾ? ਪ੍ਰਵੀਨ ਜੀ, ਪੰਜਾਬ ਕੈਬਨਿਟ ਦੀ ਐਮਰਜੈਂਸੀ ਬੈਠਕ ਬੁਲਾਈ ਗਈ। ਠੀਕ ਹੈ। ਔਰ ਇਹ ਸਾਰਾ ਕੁਝ ਹੁਣ ਲੁਧਿਆਣੇ ਨੂੰ ਧਿਆਨ 'ਚ ਰੱਖ ਕੇ ਹੋ ਰਿਹਾ। ਠੀਕ ਹੈ ਜੀ। ਚਾਹੇ ਉਹ ਤੀਰਥ ਯਾਤਰਾ, ਕਿਉਂਕਿ ਹੁਣ ਤੀਰਥ ਯਾਤਰਾ 'ਚ ਉਭਾਰਿਆ ਕੀ ਜਾ ਰਿਹਾ ਕਿ 50 ਸਾਲ ਤੋਂ ਉੱਪਰ ਵਾਲਿਆਂ ਨੂੰ ਤੀਰਥ ਯਾਤਰਾ ਕਰਾਵਾਂਗੇ, ਵੈਸ਼ਨੋ ਦੇਵੀ ਵੀ ਲੈ ਕੇ ਜਾਵਾਂਗੇ, ਅਯੋਧਿਆ ਵੀ ਲੈ ਕੇ ਜਾਵਾਂਗੇ, ਹੋਰ ਗੁਰੂ ਧਾਮਾਂ ਦੇ ਦਰਸ਼ਨ ਵੀ ਕਰਾਵਾਂਗੇ। ਮਤਲਬ ਅਚੇਚੇ ਤੌਰ ਤੇ ਅਯੋਧਿਆ ਤੇ ਮਾਤਾ ਵੈਸ਼ਨੋ ਦੇਵੀ ਦਾ ਉਭਾਰਨਾ ਇਹ ਕਿਤੇ ਦੱਸਦਾ ਕਿ ਲੁਧਿਆਣਾ ਦੇ ਸ਼ਹਿਰੀ ਵੋਟਰ ਨੂੰ ਖੁਸ਼ ਕਰਨ ਦੀ
ਪ੍ਰਕਿਰਿਆ। ਮੈਂ ਕਹਿੰਦਾ ਠੀਕ ਹੈ ਸਾਰੇ ਪੰਜਾਬ ਚੋਂ, ਪਰ ਪਤਾ ਹੀ ਹੈ ਨਾ ਕਿ ਐਂ ਤਾਂ ਹੈ ਨਹੀਂਗਾ ਕਿ ਬੰਦਾ ਘਰੋਂ ਝੋਲਾ ਚੱਕੂਗਾ ਤੇ ਅੱਡੇ ਤੇ ਖੜੀ ਆ ਬੱਸ ਚੜ ਗਿਆ ਕਿ ਮੈਂ ਚੱਲਿਆ ਭਾਈ। ਤੇ ਤੁਸੀਂ ਬੱਸਾਂ ਫਿਰ ਉਪਲਬਧ ਕਰਾਉਂਦੇ ਹੋ ਕਿ ਇਸ ਜ਼ੋਨ ਚੋਂ ਅੱਜ ਜਾਊਗੀ ਭਾਈ, ਇਸ ਜ਼ੋਨ ਚੋਂ ਕੱਲ ਨੂੰ ਜਾਊਗੀ। ਸੋ ਇਹ ਹੁਣ ਬੱਸਾਂ ਲੁਧਿਆਣੇ ਚੋਂ ਜਾਂਦੀਆਂ ਦਿਖਣਗੀਆਂ ਤੁਹਾਨੂੰ ਪਹਿਲਾਂ। ਜੀ ਜੀ। ਸੋ ਇਹ ਕਿਤੇ ਨਾ ਕਿਤੇ ਸਾਰਾ ਕੁਝ ਚੋਣਾਂ ਨੂੰ ਧਿਆਨ ਚ ਰੱਖ ਕੇ, ਜਿਮਨੀ ਚੋਣ ਨੂੰ ਧਿਆਨ ਚ ਰੱਖ ਕੇ ਪ੍ਰਬੰਧ ਕੀਤੇ ਜਾ ਰਹੇ ਨੇ। ਚਲੋ ਹੁਣ ਸਵਾਲ ਇਹ ਹੈ ਕਿ ਕੈਬਨਿਟ ਦੇ ਵਿੱਚ ਕਹਿੰਦੇ ਜੀ 100 ਕਰੋੜ ਦਾ ਬਜਟ ਮਨਜ਼ੂਰ ਕਰਤਾ। ਬਜਟ ਸੈਸ਼ਨ ਲੰਘ ਕੇ ਗਿਆ, ਫਿਰ ਉੱਥੇ ਕਿੱਥੇ ਸੀ ਜਦ ਕਿਉਂ ਨਹੀਂ ਚੇਤੇ ਆਇਆ ਜੀ। ਪੰਜਾਬ ਦੇ ਸਿਰ ਤੇ ਕਰਜ਼ੇ ਦਾ ਬੋਝ ਵਧੀ ਜਾਂਦਾ ਹੈ। ਤੁਹਾਡੇ ਕੋਲ ਰੋਡਵੇਜ ਨੂੰ ਜਿਹੜੀਆਂ ਮੁਫਤ ਬੱਸਾਂ ਵਾਲੀ ਬੀਬੀਆਂ ਵਾਲੀ ਯੋਜਨਾ, ਉਹਦੇ ਪੈਸੇ ਨਹੀਂ ਤਾਰ ਹੁੰਦੇ। ਤੁਹਾਡੇ ਕੋਲ ਬਿਜਲੀ ਸਬਸਿਡੀ ਦੀ ਅਦਾਇਗੀ ਨਹੀਂ ਹੁੰਦੀ, ਹੈ ਨਾ। ਤੁਹਾਡੇ ਕੋਲ ਲੋਨ ਕਰਜ਼ਾ ਤਾਰ ਨਹੀਂ ਹੁੰਦਾ, ਨਵਾਂ ਲੋਨ ਤੁਹਾਨੂੰ ਮਿਲਣਾ ਬੰਦ ਹੋਈ ਜਾਂਦਾ, ਝਟਕੇ ਮਿਲ ਰਹੇ ਨੇ, ਤੇ ਤੁਸੀਂ 100 ਕਰੋੜ ਦੀਆਂ ਹੋਰ ਗੱਲਾਂ ਕਰਦੇ ਸਿਰਫ ਵੋਟਾਂ ਲਈ ਕੁਝ ਵੀ ਕਰੋ। ਜੀ ਸਹੀ ਹੈ। ਚਲੋ ਹੋ ਗਈ ਜੀ ਬੈਠਕ। ਇਹ ਤਾਂ ਇਹਦੇ ਵਿੱਚ ਤੁਸੀਂ ਰੇਤੇ ਵਾਲਾ ਜ਼ਿਕਰ ਕੀਤਾ। ਸਵਾਲ ਇਹ ਹੈ ਕਿ ਤੁਸੀਂ ਤਾਂ ਡਿਪੂ ਬਣਾਤੇ ਸੀ ਆਉਂਦੇ ਹੀ ਰੇਤੇ ਵਾਲੇ, ਉਹ ਡਿਪੂ ਲੱਭੇ ਨਹੀਂ ਮੁੜ ਕੇ। ਤੁਸੀਂ ਤਾਂ ਕੋਲੈਸਟਰੋਲ ਜ਼ੋਨ ਜੇ ਬਣਾਤੇ ਸੀ ਕਿ ਲਓ ਜੀ ਆਪਣੀ ਟਰਾਲੀ ਲੈ ਜਾਓ, ਆਪੇ ਭਰ ਲਿਆਓ, ਬਸ ਸਿਰਫ ਲੇਬਰ ਲੂਬਰ ਦਾ ਖਰਚਾ ਵਾ। ਉਹ ਮੁੜ ਕੇ ਪਤਾ ਨਹੀਂ ਲੱਗਿਆ ਕਿੱਥੇ ਹੋਇਆ ਸਿਸਟਮ। ਸਹੀ ਹੈ, ਬਿਲਕੁਲ ਸਹੀ। ਉਸੇ ਤਰ੍ਹਾਂ ਮਾਫੀਆ ਰਾਜ ਮੈਂ ਨੰਗਲ ਵਾਲੇ ਪਿੰਡਾਂ 'ਚ ਸੀਗਾ ਪਿਛਲੇ 2-3 ਦਿਨ, ਪਿਛਲੇ ਹਫ਼ਤੇ ਕਾਲਜ ਵਾਲੇ ਸਾਡੇ ਕੋਲ ਸਾਥੀਆਂ ਨੇ ਬਲੱਡ ਡੋਨੇਸ਼ਨ ਕੈਂਪ ਲਾਏ ਸੀਗੇ ਤੇ ਅਸੀਂ ਉੱਥੇ ਇਕੱਠੇ ਹੋਏ ਸਾਰੇ। ਤੇ ਉੱਥੇ ਪਿੰਡਾਂ ਦੇ ਬਜ਼ੁਰਗ ਨੌਜਵਾਨ ਦੱਸਦੇ ਸੀ, ਕਹਿੰਦੇ ਜੀ ਸਾਡੇ ਪਿੰਡ ਤਾਂ ਮਤਲਬ ਹਰ ਰੋਜ਼ ਅਸੀਂ ਕੇਸੀ ਨਹਾਉਣ ਵਾਲੀ ਸਥਿਤੀ ਆ ਸਾਡੀ ਤਾਂ। ਹਾਲਤ ਇਹ ਹੈ ਕਿ ਪੂਰੇ ਬੂਹੇ ਦਰਵਾਜ਼ੇ ਕੁੰਡੇ ਲਾ ਲਈਏ ਤਾਂ ਵੀ ਰੇਤ ਅੰਦਰ ਤੱਕ ਪੇਟੀਆਂ ਤੱਕ ਵੜ ਰਿਹਾ ਹੈ ਨਾ। ਤੇ ਇੰਨੀ ਧੂੜ ਉੱਡਦੀ ਆ। ਕਹਿੰਦੇ ਉਹੀ ਟਿੱਪਰ ਆ, ਉਹੀ ਕੰਪਨੀਆਂ, ਉਹੀ ਡਰਾਈਵਰ ਆ, ਉਹੀ ਉਹਦੇ ਆਕਾ ਨੇ, ਉਹੀ ਮਾਲਕ ਨੇ। ਬਸ ਕਹਿੰਦੇ ਜੇ ਅਸੀਂ ਲੜਦੇ ਝਗੜਦੇ ਆ, ਉਹ ਕਹਿੰਦੇ ਬਈ ਸਾਡੀ ਤਾਂ ਡਿਊਟੀ ਆ, ਸਾਡਾ ਤਾਂ ਮਾਲਕ ਬਦਲਿਆ, ਬਸ ਹੋਰ ਕੁਝ ਨਹੀਂ ਬਦਲਿਆ। ਹੁਣ ਮਾਲਕ ਕੌਣ ਬਦਲ ਗਿਆ? ਸਹੀ ਹੈ, ਬਿਲਕੁਲ ਬਿਲਕੁਲ। ਸਰਕਾਰ ਬਦਲੀ ਸੀ ਪੰਜਾਬ 'ਚ, ਤਾਂ ਮਾਲਕ ਕਿੱਥੋਂ ਆ ਗਿਆ? ਸਹੀ ਹੈ। ਇਹਦਾ ਮਤਲਬ ਕਮਿਸ਼ਨ, ਇਹ ਵੱਡੀ ਚਰਚਾ ਪੰਜਾਬ ਦੇ ਵਿੱਚ ਕਿ ਰੇਤਾ ਪੰਜਾਬ ਦਾ, ਪੈਸਾ ਪੰਜਾਬ ਦਾ, ਖੱਡਾਂ ਪੰਜਾਬ ਦੀਆਂ, ਤੇ ਜਾਂਦਾ ਹੁਣ ਸ਼ੰਭੂ ਪਾਰ ਸਾਰਾ ਮੁਨਾਫਾ। ਇਹ ਚਰਚਾ ਕਿੱਥੋਂ ਆਈਆਂ ਜੀ? ਸਹੀ ਹੈ, ਬਿਲਕੁਲ ਸਹੀ। ਕਿਉਂ ਤੁਰਦੀਆਂ ਚਰਚਾ? ਫੌਜ, ਮਾਨਯੋਗ ਫੌਜ, BSF, ਸਾਡੇ ਸੁਰੱਖਿਆ, ਇਹ ਦਸਤੇ ਜਿਹੜੇ ਬਾਰਡਰਾਂ ਤੇ ਤੈਨਾਤ ਨੇ, ਉਹ ਅਦਾਲਤ 'ਚ ਲਿਖ ਕੇ ਦੇ ਚੁੱਕੇ ਨੇ ਕਿ ਇਹਨਾਂ ਨੇ ਜਿਹੜੇ ਸੁਰੱਖਿਆ ਦੇ ਦਾਇਰੇ ਤੋਂ ਜਿਹੜੀਆਂ ਖੱਡਾਂ ਸੀ, ਜਿਹੜੇ ਪੁਲ ਸੀ, ਉਹ ਇਸ ਤਰ੍ਹਾਂ ਥੱਲੇ ਟੋਆ ਪੱਟ ਲਿਆ ਕਿ ਜਿਹੜੇ ਉਹਦੇ ਪਿੱਲਰ ਨੇ ਉਹ ਰੋਡੇ ਹੋ ਗਏ। ਜੀ ਬਿਲਕੁਲ ਬਿਲਕੁਲ। ਪੁਲਾਂ ਦੇ ਗਿਰਨ ਦਾ ਖਤਰਾ। ਉਹ ਕਹਿੰਦੇ ਕਿ ਇੰਨੇ ਨੇ ਡੂੰਘੇ ਟੋਏ ਪਾਤੇ ਕਿ ਸਾਨੂੰ ਉੱਥੋਂ ਜੇ ਕੱਲ ਨੂੰ ਖੁਦਾ ਨਾ ਖਾਸਤਾ ਕਿਤੇ ਜੰਗ ਲੱਗਦੀ ਹੈ, ਕੋਈ ਟੈਂਕ ਆਪਣੀ ਗੱਡੀ ਲੰਘਾਉਣੀ ਪਵੇ, ਤਾਂ ਉਹਨਾਂ ਚੋਂ ਲੰਘ ਨਹੀਂ ਸਕਦੀ। ਸੋ ਇਸ ਤਰ੍ਹਾਂ ਦੀ ਹਾਲਤ ਪੈਦਾ ਕੀਤੀ ਹੋਏ ਨੇ। ਤੇ ਇਹ ਕਹਿੰਦੇ ਜੀ ਮਤਲਬ ਕਿ ਅਸੀਂ ਮਾਈਨਿੰਗ ਪਾਲਿਸੀ ਹੁਣ ਦੁਬਾਰਾ ਮਨਜ਼ੂਰ ਕਰ ਲਈ। ਹੁਣ ਲਓ ਜੀ, ਹੁਣ ਲੋਕਾਂ ਨੂੰ ਸਸਤਾ ਮਿਲੂ, ਆਪਣੇ ਖੇਤ 'ਚੋਂ ਚੱਕ ਕੇ ਵੇਚ ਲਓ, ਹੈ ਨਾ, ਆਪ ਜੋ ਮਰਜ਼ੀ ਕਰ ਲਓ ਜੀ। ਇਹ ਗੱਲਾਂ ਮਤਲਬ ਕਿ ਲੋਕਾਂ ਨੂੰ ਮੂਰਖ ਸਮਝਦੇ ਆ, ਇਹ ਮੈਨੂੰ ਲੱਗਦਾ। ਸਹੀ ਹੈ, ਬਿਲਕੁਲ। ਪਰ ਇਹ ਚੱਲ ਰਿਹਾ ਕੰਮ, ਧੰਦਾ ਰੁਕਿਆ ਨਹੀਂ ਹੈ, ਧੰਦਾ ਵੱਧ ਫੁੱਲ ਗਿਆ। ਤੇ ਉਹਦੇ ਬਾਵਜੂਦ ਵੀ ਇਹ ਡਰਾਮਾ ਇਹਨਾਂ ਦਾ ਕਿੰਨਾ ਕੁ ਸਹਾਈ ਹੋਊਗਾ। ਹੋ ਸਕਦਾ ਮਾਈਨਿੰਗ ਵਾਲੇ 'ਚ ਵੀ ਕੋਈ ਕਾਰਵਾਈ ਕਰਕੇ ਦਿਖਾ ਦੇਣ, ਪਰ ਹੁਣ ਇਹਨਾਂ ਦੀ ਕਿਸੇ ਦੀ ਕਾਰਵਾਈ ਤੇ ਵੀ ਲੋਕ ਭਰੋਸਾ ਨਹੀਂ ਕਰਦੇ। ਇਸੇ ਕੈਬਨਿਟ ਦੇ ਵਿੱਚ ਹੁਣ ਕਹਿੰਦੇ ਜੀ ਜਿਹੜੇ ਸਕੂਲ ਨੇ ਨਾ, ਸਕੂਲ ਆਫ ਐਮੀਨੈਂਸ, ਉਹ IAS PCS ਅਫਸਰ ਨਾ ਗੋਦ ਲੈਣਗੇ। ਠੀਕ ਹੈ ਜੀ। ਕਿ ਭਰਾਵਾ IAS PCS ਅਫਸਰ, DC SDM, ਉਹਨਾਂ ਦਾ ਦਾਇਰਾ ਹੁੰਦਾ ਇੱਕ। DC ਪੂਰੇ ਜ਼ਿਲ੍ਹੇ ਦਾ DC ਹੈ। ਹਾਂਜੀ ਹਾਂਜੀ। ਇੱਕ ਸਕੂਲ ਕਿਉਂ ਗੋਦ ਲਵੇ? ਸਾਰੇ ਉਹਦੇ ਕੰਟਰੋਲ 'ਚ ਨੇ ਪਏ। MLA ਦਾ ਇੱਕ ਹਲਕਾ, MLA ਇੱਕ ਸ਼ਹਿਰ ਕਸਬਾ ਸਕੂਲ ਕਿਉਂ ਗੋਦ ਲਵੇ? ਆ ਪਿਛਲੇ ਦਿਨ ਤੁਹਾਨੂੰ ਪਤਾ ਇੱਕ ਵਾਰ ਬੜੀ ਮੁਹਿੰਮ ਜੀ ਚਲਾਈ ਸੀ ਲੋਕ ਸਭਾ 'ਚ ਕਿ ਜੀ MP ਇੱਕ ਪਿੰਡ ਗੋਦ ਲੈਣ, 2-2 ਪਿੰਡ ਗੋਦ ਲੈਣ। ਹਾਂਜੀ ਹਾਂਜੀ, ਚਲਾਈ ਸੀ। ਕਿ ਭਰਾਵਾ ਮੈਂਬਰ ਪਾਰਲੀਮੈਂਟ ਮਤਲਬ ਕਿ 9 ਵਿਧਾਨ ਸਭਾ ਦਾ ਮਾਲਕ ਹੈ, ਤੇ ਉਹ ਸਾਰੇ ਉਹਦੀ ਜ਼ਿੰਮੇਵਾਰੀ ਬਣਦੀ ਹੈ। 2 ਪਿੰਡ ਗੋਦ ਲੈਣ ਦਾ ਕੀ ਮਤਲਬ? ਚਲੋ ਹੁਣ ਸੀਨੀਅਰ IAS IPS ਸਕੂਲਾਂ 'ਚ ਕਹਿੰਦੇ ਜਾਣਗੇ ਜੀ 5-5 ਸਾਲੀ ਗੋਦ ਲੈਣਗੇ ਉਹ। ਉਹਦੇ ਨਾਲ ਬੱਚਿਆਂ ਨੂੰ ਪ੍ਰੇਰਨਾ ਮਿਲ ਜੂਗੀ, ਬੱਚੇ ਫਿਰ IAS PCS ਦੀ ਤਿਆਰੀ ਕਰਨ ਲੱਗ ਜਾਣਗੇ। ਮੈਨੂੰ ਤਾਂ ਨਹੀਂ ਪਤਾ ਕਿ ਕਿੰਨੇ ਕੇ AC ਕਮਰਿਆਂ 'ਚੋਂ ਬਾਹਰ ਨਿਕਲ ਸਕਦੇ ਨੇ, ਕਿੰਨੇ ਕੁ ਇਹ ਆਪਣੇ ਬੂਟਾਂ ਨੂੰ ਮਿੱਟੀ ਲਾ ਸਕਦੇ ਨੇ। ਠੀਕ ਹੈ ਨਾ। ਜੇ ਪਿੰਡਾਂ ਦੇ ਸਕੂਲ 'ਚ ਜਾਣਾ ਹੈ, ਮਿੱਤਰਾ ਕਰੀਜ ਵੀ ਖਰਾਬ ਹੋਊਗੀ, ਹੈ ਨਾ, ਤੇ ਬੂਟ ਨੂੰ ਮਿੱਟੀ ਵੀ ਲੱਗੂਗੀ, ਹੈ ਨਾ, ਤੇ ਕਾਲੀਆਂ ਐਨਕਾਂ ਵੀ ਲਾਉਣੀਆਂ ਪੈਣਗੀਆਂ। ਉਹ ਇਹਨਾਂ ਤੋਂ ਹੋਣਾ ਨਹੀਂ। ਇਹ ਸਕੂਲ ਗੋਦ ਲੈਣ ਨਾ ਲੈਣ, ਪਰ ਪੰਜਾਬ ਦੀ ਦਰਿਆਦਿਲੀ ਹੈ ਕਿ ਉਹਨੇ ਦਿੱਲੀ ਵਾਲੇ ਖਾਸੇ ਗੋਦ ਲੈ ਲਏ, ਹੈ ਨਾ। ਕੀ ਕੇਜਰੀਵਾਲ, ਕੀ ਮਨੀਸ਼ ਸਿਸੋਦੀਆ, ਕੀ ਸਤਿੰਦਰ ਜੈਨ, ਕੀ ਵਿਭਵ ਕੁਮਾਰ, ਕੀ ਉਹਨਾਂ ਦੇ ਹੋਰ ਲਾਣਾ ਬਾਣਾ, ਸਾਰਾ ਜਿੰਨਾ ਦਿੱਲੀ ਤੋਂ ਆਇਆ ਸਾਰਾ ਪੰਜਾਬ ਦੀ ਘਨੇੜੀ ਚੜਿਆ, ਤੇ ਪੰਜਾਬ ਨੂੰ ਗੋਦੀ ਚੱਕ ਕੇ ਖਿਲਾ ਰਿਹਾ ਸੀ। ਗੋਦ ਲੈ ਲਿਆ ਭਰਾਵਾ, ਤੁਹਾਨੂੰ ਪਾਲ ਰਹੇ ਹਾਂ ਅਸੀਂ, ਤੁਹਾਨੂੰ ਸਿਆਸੀ ਤੌਰ ਤੇ ਤੁਹਾਡੀ ਪੁਸਤ ਪਨਾਹੀ ਅਸੀਂ ਕਰ ਰਹੇ ਹਾਂ।
ਤੇ ਆ ਗੋਦ ਲੈਣ ਦੀ ਪ੍ਰਕਿਰਿਆ ਇਹ ਵੀ ਕੈਬਨਿਟ 'ਚ ਕੱਲ ਪਾਸ ਕਰ ਲੈਂਦੇ ਚੰਗਾ ਸੀ। ਅਫਸੋਸ ਜੀ ਜਿਸ ਕਦਰ ਗੈਰ ਸੰਵਿਧਾਨਕ ਤੌਰ ਤੇ ਸਾਰਾ ਕੁਝ ਇਹ ਸੌਂਪਿਆ ਜਾ ਰਿਹਾ ਦਿੱਲੀ ਨੂੰ, ਹੈ ਫੈਸਲੇ ਉਹਨਾਂ ਰਾਹੀਂ ਲਵਾਏ ਜਾ ਰਹੇ ਨੇ, ਕਰਵਾਏ ਜਾ ਰਹੇ ਨੇ, ਇਹ ਬਹੁਤ ਮਾੜਾ ਵਰਤਾਰਾ। ਔਰ ਇਹ ਬਦਲਾਅ ਵਾਲੇ ਯਾਦ ਰੱਖਣ, ਜਦੋਂ ਪੰਜਾਬ ਬਦਲਾਅ ਕਰਨ ਤੇ ਆਉਂਦਾ ਤਾਂ 92 ਜਿਤਾ ਵੀ ਦਿੰਦਾ ਤੇ ਬੜੀਆਂ ਤੋਪਾਂ ਹਰਾ ਵੀ ਦਿੰਦਾ। ਸੋ ਇਸ ਲਈ ਇਹ ਜਿਹੜਾ ਭੁਲੇਖਾ ਪੈ ਜਾਂਦਾ ਨਾ ਕਿ ਅਸੀਂ ਪੱਕੇ ਆ ਗਏ, ਇਹ ਕਿਸੇ ਸਮੇਂ ਬਾਦਲਾਂ ਨੂੰ ਵੀ ਲੱਗਿਆ ਸੀ ਕਿ 25 ਸਾਲ ਅਸੀਂ ਰਾਜ ਕਰਨਾ, ਇਹ ਕੈਪਟਨ ਵੀ ਲੱਗਦਾ ਸੀ ਕਿ ਮੈਂ ਖੁੰਡਾ ਮੇਰਾ ਚੱਲਦਾ ਰਹਿਣਾ। ਸੋ ਇੱਥੇ ਧੋ ਕੇ ਰੱਖ ਦਿੰਦੇ ਆ ਲੋਕ। ਸੋ ਇਹ ਚੇਤੇ ਰੱਖਣ ਦੀ ਲੋੜ ਆ। ਪਰ ਇਹ ਹੁਣ ਵੱਡਾ ਸਵਾਲ ਖੜਾ ਹੋ ਗਿਆ ਕਿ ਕਿਸ ਤਰ੍ਹਾਂ ਦਿੱਲੀ ਵਾਲਿਆਂ ਦਾ ਰਾਜ, ਹੋਰ ਪਾਰਟੀਆਂ ਦੇ ਲੀਡਰ ਵੀ ਦਿੱਲੀ ਤੋਂ ਆਉਂਦੇ ਨੇ ਇੱਥੇ, ਪਰ ਉਹ ਆਉਂਦੇ ਨੇ, ਕੁਰਸੀ ਢਾ ਕੇ ਬਹਿੰਦੇ ਨੇ, ਮੀਟਿੰਗ ਕਰਕੇ ਚਲੇ ਜਾਂਦੇ ਨੇ। ਇਹ ਤਾਂ ਮੰਜੇ ਤੇ ਲੰਬੇ ਪਏ ਨੇ ਭਰਾਵਾ ਸਾਡੇ ਕੋਲ। ਪਹਿਲਾਂ ਠੰਡਾ ਪਾਣੀ ਛਿੜਕੋ ਮੰਜੇ ਤੇ, ਫਿਰ ਇਹਨਾਂ ਨੂੰ ਚਾਦਰ ਦਿਓ, ਏਸੀ ਲਾਓ, ਪੱਖਾ ਲਾਓ, ਕੋਠੀਆਂ ਲੱਭਦੇ ਫਿਰਦੇ ਆ, ਕਦੇ ਮੋਹਾਲੀ 'ਚ, ਕਦੇ ਜਲੰਧਰ 'ਚ, ਕਦੇ ਕਿਤੇ। ਸੋ ਹੁਣ ਲੁਧਿਆਣਾ ਹੀ ਡੇਰਿਆ ਸਾਰਿਆਂ ਦੇ। ਸੋ ਇਹ ਸਾਰਾ ਵਰਤਾਰਾ ਇਹਨਾਂ ਨੂੰ ਕਿਤੇ ਨੂੰ ਪੁੱਠਾ ਪਏਗਾ ਜੀ। ਬਿਲਕੁਲ, ਜਿਵੇਂ ਤੁਸੀਂ ਕਿਹਾ ਕਈਆਂ ਦੇ ਭੁਲੇਖੇ ਨਿਕਲ ਗਏ ਤੇ ਕਈਆਂ ਦੇ ਨਿਕਲ ਜਾਣੇ ਆ। ਅੱਜ ਜਿਨ੍ਹਾਂ ਕੋਲੇ 3 MLA ਜਿੱਤੇ ਸੀ ਤੇ ਇੱਕ ਵੀ ਹੈ ਨਹੀਂਗਾ ਚੰਗੀ ਤਰ੍ਹਾਂ, ਨਾ ਗਨੀਮ ਮਜੀਠੀਆ ਆਪਦੇ ਪਾਲੇ 'ਚ ਹੈ, ਨਾ ਇਆਲੀ ਆਪਦੇ ਪਾਲੇ 'ਚ ਹੈ, ਤੇ ਨਾ ਜਿਹੜੇ ਤੀਜੇ ਜਿੱਤੇ ਸੀ ਜਿਹੜੇ ਅੱਜ ਕੱਲ੍ਹ ਆਮ ਆਦਮੀ ਪਾਰਟੀ, ਹਾਂਜੀ ਡਾਕਟਰ ਸੁੱਖੀ, ਨਾ ਉਹ ਆਪਦੇ ਪਾਲੇ 'ਚ ਹੈ। ਕਦੇ ਇਹਨਾਂ ਕੋਲੇ 93 ਸੀ, ਤੁਹਾਡੇ ਨਾਲ ਵੀ ਇੱਕ ਵੱਧ ਸੀਗਾ ਇਹਨਾਂ ਕੋਲੇ ਕਦੇ ਜੀ। ਅੱਜ ਇਹਨਾਂ ਦੀ ਹਾਲਤ ਵੇਖ ਲਓ। ਜਾਂਦਿਆਂ ਦੀ ਗੱਲ ਕਰੀਏ ਵਕਫ ਸੋਧ ਬਿੱਲ ਦੀ, ਆਪਾਂ ਜਦੋਂ ਹਰਸਿਮਰਤ ਕੌਰ ਬਾਦਲ ਦੀ ਗੱਲ ਕਰ ਰਹੇ ਸੀ ਤਾਂ ਉਦੋਂ ਵੀ ਜਿਹੜਾ ਜ਼ਿਕਰ ਇਹਦਾ ਚੱਲਿਆ ਸੀਗਾ। ਅੱਧੀ ਰਾਤ ਨੂੰ ਇਹਨੇ ਰਾਜ ਸਭਾ ਦੇ ਵਿੱਚ ਵੀ ਮੋਦੀ ਜਿਹੜੀ ਸਰਕਾਰ ਆ, ਸੱਤਾ, ਇਹਨਾਂ ਨੇ ਪਾਸ ਕਰਵਾ ਲਿਆ ਜੀ। ਪ੍ਰਵੀਨ ਜੀ, ਵੈਸੇ ਤਾਂ ਬੜੀ ਮਤਲਬ ਕਿ ਲੱਗਦੀ ਹੈ ਕਿ ਇੰਨੀ ਸ਼ਿੱਦਤ ਹੈ ਕਿ ਰਾਤ ਨੂੰ 2-2 ਵਜੇ ਤੱਕ ਬੈਠੇ ਰਹਿੰਦੇ ਨੇ, ਹੈਨਾ। GST ਬਿੱਲ ਤਾਂ ਯਾਦ ਹੀ ਹੋਣਾ, GST ਬਿੱਲ ਵੀ ਤਾਂ ਹੀ ਕਰਾਇਆ ਸੀ ਨਾ ਪਾਸ। ਨਹੀਂ, ਕਿੰਨੇ ਹੀ ਸਰਕਾਰਾਂ ਡੇਗੀਆਂ ਅੱਧੀ ਰਾਤ ਨੂੰ। ਰਾਜਪਾਲ ਠਾਲ ਕੇ ਬਿਨਾਂ ਮੂੰਹ ਧੋਤਿਆਂ ਉਹਨਾਂ ਨੂੰ ਕਿਹਾ ਕਿ ਹੁਣੇ ਸਹੁੰ ਚੁਕਾਓ, ਹੁਣੇ ਨਾ ਜਾਰੀ ਕਰੋ, ਸਾਰਾ ਕੁਝ ਪਤਾ ਸਭ ਜੀ। ਸੋ ਮੇਰਾ ਸਵਾਲ ਇਹ ਹੈ ਕਿ ਇੰਨੀ ਸ਼ਿੱਦਤ ਜੇ ਦੇਸ਼ ਨੂੰ ਮਜ਼ਬੂਤ ਕਰਨ ਲਈ, ਏਕੇ ਲਈ ਰਾਤ ਨੂੰ ਜਾ ਕੇ ਕੰਮ ਕਰਦੇ ਹੋ, ਫਿਰ ਤਾਂ ਦਿਖੇ। ਤੁਸੀਂ ਉਹ ਕੰਮ ਅੱਧੀਆਂ ਰਾਤਾਂ ਨੂੰ ਕਰ ਰਹੇ ਹੋ ਤਾਂ ਕਿ ਜਿਹੜੇ ਨਾਲ ਦੇ ਮੈਂਬਰ ਪਾਰਲੀਮੈਂਟ ਆ ਉਹਨਾਂ ਦਾ ਵੀ ਦਮਖਮ ਟੁੱਟਿਆ ਹੋਵੇ, ਹੈਨਾ, ਉਹ ਵੀ ਅਨੀਂਦਰੇ ਜੇ ਹੋਣ ਤੇ ਲੋਕ ਵੀ ਸੁੱਤੇ ਹੋਣ। ਕਰ ਦੋ ਇਹ ਨੋਟਬੰਦੀ ਮੰਗ, ਅੱਧੀਆਂ ਰਾਤ ਨੂੰ ਫੈਸਲੇ, ਹੈ ਨਾ। ਸੋ ਇਸ ਤਰ੍ਹਾਂ ਦੀ ਪ੍ਰਕਿਰਿਆ ਇਹ ਲੋਕਤੰਤਰਕ ਪ੍ਰਕਿਰਿਆ ਨਹੀਂ ਹੈ। ਤੁਸੀਂ ਬਹਿਸ ਰੋਕੋ, ਦੂਏ ਦਿਨ ਫਿਰ ਸ਼ੁਰੂ ਕਰ ਲਓ, ਸਹੀ ਹੈ, ਫਿਰ ਉੱਥੇ ਗੱਲ ਤੋਰ ਲਓ, ਚਲਾਓ, 4 ਦਿਨ ਚਲਾ ਲਓ, 5 ਦਿਨ ਚਲਾ ਲਓ, ਪ੍ਰੋਪਰ ਬਹਿਸ ਤਾਂ ਕਰੋ। ਪਹਿਲੇ ਦਿਨ ਜਿੱਦਣ ਲੋਕ ਸਭਾ 'ਚ ਪਾਸ ਕੀਤਾ ਉਸ ਦਿਨ 12 ਵਜੇ ਦੁਪਹਿਰ ਨੂੰ ਸ਼ੁਰੂ ਕਰਦੇ ਨੇ ਬਹਿਸ, 8 ਵਜੇ ਤੱਕ ਚੱਲਣੀ ਸੀ। ਰਾਤ ਨੂੰ 12, 12:30 ਵਜੇ ਤੱਕ ਬਹਿਸ ਚੱਲੀ ਔਰ ਜਾ ਕੇ 2:10 ਤੇ ਲੋਕ ਸਭਾ 'ਚ ਪਾਸ ਹੋਇਆ ਸੀਗਾ। ਠੀਕ ਹੈ ਜੀ। ਤੇ ਉੱਥੇ ਠੀਕ ਹੈ, ਤੁਹਾਡੇ ਕੋਲ ਅੰਕੜੇ ਸ਼ਾਂਕੜੇ ਹੈਗੇ ਸੀ, 288 ਤੁਸੀਂ ਲੈ ਗਏ, ਹੈਨਾ, ਤੇ ਦੂਏ ਵਿਰੋਧੀ ਧਿਰਾਂ ਕੋਲ 232 ਰਹਿ ਗਏ। 2:10 ਤੇ ਤੁਸੀਂ ਲੋਕ ਸਭਾ 'ਚ ਪਾਸ ਕਰ ਲਏ। ਉਹੀ ਵਰਤਾਰਾ ਬਿਲਕੁਲ ਤੁਸੀਂ ਰਾਜ ਸਭਾ 'ਚ ਵੀ ਅਪਣਾਇਆ, ਉਹੀ ਫਾਰਮੂਲਾ ਕਿ ਬਹਿਸ ਹੈ ਜੀ, ਬਹਿਸ ਇੰਨੀ ਲੰਬੀ ਹੋ ਗਈ ਜੀ, ਤੁਸੀਂ ਉਹਨੂੰ ਰੋਕ ਕੇ ਦੂਏ ਦਿਨ ਲੈ ਜਾਓ। ਊਂ ਤਾਂ ਕੋਈ ਮਾੜਾ ਜਿਹਾ ਸਵਾਲ ਖੜਾ ਕਰ ਦੇਵੇ, ਜਦੇ ਜੀ 4 ਘੰਟੇ ਲਈ ਚੱਕੀ ਜਾਂਦੀ ਹੈ ਜੀ ਸੰਸਦ, ਕੱਲ ਨੂੰ ਗੱਲ ਕਰਾਂਗੇ ਜੀ। ਤੇ ਇੱਥੇ ਰਾਤ ਦੇ 2:33 ਤੇ ਰਾਜ ਸਭਾ ਦੇ ਵਿੱਚ ਹੀ ਪਾਸ ਹੋ ਗਿਆ ਤੇ ਇਹ ਜੀ 128 ਬਣਾ 95 ਦੇ ਨਾਲ ਪਾਸ ਕਰ ਲਿਆ। ਸੋ ਇਹ ਵਕਫ ਬੋਰਡ ਵਾਲੇ ਮਸਲੇ ਦੇ ਉੱਤੇ ਬਾਕੀਆਂ ਦਾ ਤਾਂ ਪਤਾ ਨਹੀਂ, ਪਰ ਪੰਜਾਬ ਦੇ ਮੈਂਬਰ ਪਾਰਲੀਮੈਂਟਾਂ ਨੇ ਚੰਗਾ ਰੋਲ ਨਿਭਾਇਆ। ਪੰਜਾਬ ਤਾਂ ਖੜ ਹੀ ਜਾਂਦਾ, ਚਾਹੇ ਉਹ ਪਾਰਟੀ ਲਾਈਨ ਸੀ ਉਹਨਾਂ ਦੀ, ਚਾਹੇ ਉਹਨਾਂ ਦੀ ਜ਼ਮੀਰ ਦੀ ਆਵਾਜ਼ ਸੀ। ਮਤਲਬ ਇੱਕ ਪਾਰਟੀ ਦੇ ਪਲੇਟਫਾਰਮ ਤੇ ਬੋਲਣਾ ਹੁੰਦਾ ਹੈ, ਇੱਕ ਦਿਲੋਂ ਬੋਲਣਾ ਹੁੰਦਾ। ਬੀਬੀ ਹਰਸਿਮਰਤ ਕੌਰ ਬਾਦਲ ਵੀ ਮੈਨੂੰ ਉਸ ਦਿਨ ਦਿਲੋਂ ਬੋਲਦੀ ਨਜ਼ਰ ਤਾਂ ਆਈ। ਰਾਜਾ ਵੜਿੰਗ ਵੀ ਉਦੋਂ ਦਿਲੋਂ ਬੋਲਦਾ ਤਾਂ ਨਜ਼ਰ ਆਇਆ। ਚਰਨਜੀਤ ਚੰਨੀ ਤੇ ਆਮ ਆਦਮੀ ਪਾਰਟੀ ਵਾਲੇ, ਇੱਥੋਂ ਤੱਕ ਕਿ ਦਿੱਲੀ ਵਾਲਾ ਸੰਜੇ ਸਿੰਘ, ਹੈਨਾ, ਜਿਸ ਤਰ੍ਹਾਂ ਬੋਲਿਆ ਉਹ ਕਾਬਲੇ ਤਾਰੀਫ ਹੈ। ਪਰ ਸਵਾਲ ਹੈ ਕਿ ਕੀ ਤੁਹਾਡੀ ਗੱਲ ਸਿਰਫ ਲੋਕ ਸਭਾ, ਰਾਜ ਸਭਾ ਤੱਕ ਬੋਲਣ ਤੱਕ ਸੀਮਤ ਹੈ? ਬਿਲਕੁਲ ਬਿਲਕੁਲ। ਕੀ ਤੁਸੀਂ ਇਸ ਨੂੰ ਆਪਣੇ ਪਾਰਟੀ ਪਲੇਟਫਾਰਮ ਤੇ ਧਰਤੀ ਤੇ ਲਿਆ ਕੇ ਉਸ ਤੇ ਦੀ ਲੜਾਈ ਲੜਨ ਲਈ ਤਿਆਰ ਹੋਗੇ? ਠੀਕ ਹੈ, ਇਹ ਧਾਰਮਿਕ ਮਸਲਾ ਹੈ ਤੇ ਉਸ ਨਾਤੇ ਉਸ ਜਮਾਤ ਨੂੰ ਪਹਿਲ ਕਰਨੀ ਚਾਹੀਦੀ ਹੈ ਤੇ ਬਾਕੀ ਧਿਰਾਂ ਨੂੰ ਸਪੋਰਟ ਚਾਉਣਾ ਚਾਹੀਦਾ। ਪਰ ਰਾਜਨੀਤਿਕ ਤੌਰ ਤੇ ਚੁਣੇ ਨੁਮਾਇੰਦਿਆਂ ਦਾ, ਕਿਉਂਕਿ ਫੈਸਲਾ ਰਾਜਨੀਤਿਕ ਤੌਰ ਤੇ ਹੋ ਰਿਹਾ ਤੇ ਰਾਜਨੀਤਿਕ ਤੌਰ ਤੇ ਚੁਣੇ ਨੁਮਾਇੰਦਿਆਂ ਦਾ ਲੜਾਈ ਲੜਨਾ, ਰਾਜਨੀਤਿਕ ਪਾਰਟੀਆਂ ਦਾ ਲੜਾਈ ਲੜਨਾ ਉਹਨਾਂ ਦਾ ਆਪਣਾ ਫਰਜ਼ ਹੈ। ਉਹ ਕਿੰਨਾ ਕੁ ਲੜਾਈ ਲੜਦੇ ਨਜ਼ਰ ਆਉਣਗੇ? ਸੋ ਇਹ ਸਵਾਲ ਬਹੁਤ ਅਹਿਮ ਹੈ। ਜਿਸ ਤਰ੍ਹਾਂ ਇਹ ਧਾਰਮਿਕ ਸੰਸਥਾਵਾਂ ਦੇ ਕੰਟਰੋਲ ਦੀ ਪ੍ਰਕਿਰਿਆ ਆਪਾਂ ਕੱਲ ਵੀ ਗੱਲ ਕਰਕੇ ਹਟਿਆ ਕਿ ਇਹ ਤਾਂ SGPC ਤੱਕ ਆਈ ਖੜੀ ਹੈ, ਵੈਸੇ ਤਾਂ ਹੋ ਹੀ ਗਿਆ। ਜਿਸ ਤਰ੍ਹਾਂ SGPC ਦਾ ਦਾਇਰਾ
ਘਟਾਉਂਦੇ ਇਕੱਲੇ ਪੰਜਾਬ ਤੱਕ ਸੀਮਤ ਕਰਤਾ ਅਗਲਿਆਂ ਨੇ। ਤੇ ਕਹਿਣ ਨੂੰ ਅਸੀਂ ਸਿੱਖੀ ਦੇ ਬਹੁਤ ਪੈਰੋਕਾਰ ਆ, ਸਿੱਖੀ ਤੋਂ ਬਹੁਤ ਪ੍ਰਭਾਵਿਤ ਆ, ਤੇ ਪਰ ਜਿਸ ਤਰ੍ਹਾਂ ਕੱਟੇ ਜਾ ਰਹੇ ਨੇ ਉਹ ਦੇਖਣ ਵਾਲੀ ਗੱਲ ਹੈ। ਸੋ ਇਸ ਲਈ ਇਹ ਮਸਲਾ ਸਭ ਘਰ ਤੱਕ ਆਉਣਾ। ਉਹ ਇੱਕ ਲੰਬੀ ਕਵਿਤਾ ਹੈ ਨਾ ਕਿ ਜਦੋਂ ਯਹੂਦੀਆਂ ਲਈ ਆਏ ਤਾਂ ਮੈਂ ਕੁਝ ਨਾ ਬੋਲਿਆ, ਮੈਂ ਯਹੂਦੀ ਨਹੀਂ ਸੀ, ਜਦੋਂ ਉਹਨਾਂ ਲਈ ਆਏ ਤਾਂ ਮੈਂ ਨਾ ਬੋਲਿਆ ਕਿਉਂਕਿ ਮੈਂ ਉਹ ਨਹੀਂ ਸੀ, ਜਦੋਂ ਮੇਰੇ ਲਈ ਆਏ ਤਾਂ ਬੋਲਣ ਵਾਲਾ ਕੋਈ ਨਹੀਂ ਸੀ। ਸੋ ਯਾਦ ਰੱਖਣ ਦੀ ਲੋੜ ਹੈ ਸਾਡੇ ਸਾਰੀਆਂ ਧਿਰਾਂ ਨੂੰ, ਸਾਰੇ ਵਰਗਾਂ ਨੂੰ, ਸਾਰੀਆਂ ਰਾਜਨੀਤਿਕ ਜਮਾਤਾਂ ਨੂੰ, ਖਾਸ ਕਰ ਖੇਤਰੀ ਪਾਰਟੀਆਂ ਨੂੰ। ਸੋ ਠੀਕ ਹੈ, ਤੁਹਾਡਾ ਸਵਾਲ ਬਿਲਕੁਲ ਵਾਜਬ ਸੀ ਪ੍ਰਵੀਨ ਜੀ ਕਿ ਇਹ ਜਦੋਂ ਇੱਕ ਦੇਸ਼ ਇੱਕ ਚੋਣ ਸੀ ਤਦ ਉੱਧਰ ਖੜ ਗਏ ਸੀ। ਧਾਰਾ 370 NRC CA ਦੇ ਮੌਕੇ ਜੇ ਕੰਨੀ ਵੀ ਕਤਰਾ ਲਈ, ਕਈ ਮਸਲਿਆਂ 'ਚ ਚੁੱਪ ਰਹਿਣਾ ਵੀ ਸਹਿਮਤੀ ਹੁੰਦਾ ਹੈ ਨਾ। ਤੇ 3 ਖੇਤੀ ਕਾਨੂੰਨਾਂ ਦੇ ਮਾਮਲੇ ਤੁਸੀਂ ਉਹਨਾਂ ਦੇ ਪਾਲੇ 'ਚ ਤੁਲੇ ਸੀ, ਉਹਨਾਂ ਦੀ ਤੱਕੜੀ 'ਚ ਤੁਲੇ ਸੀ, ਬਹੁਤ ਦੇਰ ਕੀਤੀ ਤੁਸੀਂ। ਸੋ ਚਲੋ, ਚਾਹੇ ਇਹ ਹੁਣ ਮਤਲਬ ਆਪਣੇ ਮਸਲੇ ਕਰਕੇ ਕਿ ਸ਼੍ਰੋਮਣੀ ਕਮੇਟੀ ਸਾਡੇ ਘਰ ਦੇ ਕਬਜ਼ੇ 'ਚ ਹੈ, ਉਸ ਦਾ ਤੁਸੀਂ ਬੋਲ ਰਹੇ ਹੋ ਸਾਡੇ ਹੱਥੋਂ ਨਾ ਖਿਸਕ ਜਾਵੇ, ਜਾਂ ਤੁਸੀਂ ਘੱਟੋ ਘੱਟ ਖੇਤਰੀ ਪਾਰਟੀ ਦੀ ਆਪਣੀ ਪੁਨਰ ਸੁਰਜੀਤੀ ਲਈ, ਜਾਂ ਤੁਹਾਨੂੰ ਇਹ ਹੈ ਕਿ ਸਾਡੇ ਨਾਲ ਸਮਝੌਤਾ ਹੀ ਨਹੀਂ ਕਰਦੇ, ਇਸ ਗੁੱਸੇ 'ਚ ਬੋਲ ਰਹੇ ਹੋ, ਹੈ ਨਾ। ਜਿਹੜੇ ਮਰਜ਼ੀ ਗੁੱਸੇ 'ਚ ਬੋਲੇ ਹੋਵੇ, ਅਕਾਲੀ ਦਲ ਬੋਲਿਆ, ਔਰ ਇਹ ਤੋਂ ਇਹੀ ਉਮੀਦ ਕੀਤੀ ਜਾਂਦੀ ਹੈ। ਇਸੇ ਲਈ ਰੋਜ਼ ਇਹਦੇ ਪਰ ਵੱਧ ਚਰਚਾ ਹੁੰਦੀ ਹੈ। ਕਾਂਗਰਸ ਦੀ ਅਸੀਂ ਉਨੀ ਚਰਚਾ ਨਹੀਂ ਕਰਦੇ ਕਿਉਂਕਿ ਉਹਦਾ ਤਾਂ ਪਤਾ ਹੀ ਹੈ ਕਿ ਉਹ ਤਾਂ ਦਿੱਲੀ ਦੀ ਝੋਲੀ ਪੈਣੀ ਹੈ। ਉਹ ਤਾਂ ਬੀਜੇਪੀ ਤੇ ਮਤਲਬ ਉਸੇ ਫਾਰਮੂਲਾ ਜਿਹੜਾ ਨੈਸ਼ਨਲ ਪਾਰਟੀ ਦਾ ਫਾਰਮੂਲਾ, ਉਹੀ ਕਾਂਗਰਸ ਦਾ ਫਾਰਮੂਲਾ। ਇਹ ਤਾਂ ਸੂਬਈ ਪੱਖੀ ਹੈ ਹੀ ਨਹੀਂ ਗੇ, ਠੀਕ ਹੈ ਨਾ। ਤੇ ਆਮ ਆਦਮੀ ਪਾਰਟੀ ਹੁਣ ਆਪਣੇ ਆਪ ਨੂੰ ਰਾਸ਼ਟਰੀ ਪਾਰਟੀ ਕਹਾਉਂਦੀ ਹੈ, ਤੇ ਇਹ ਤਾਂ ਬੀਜੇਪੀ ਦੇ ਪੈਰ 'ਚ ਪੈਰ ਧਰਤੀ ਆ ਰਹੀ ਹੈ ਉਸੇ ਨੀਤੀ 'ਚ। ਸੋ ਫਿਰ ਲੈ ਦੇ ਕੇ ਰੋਵਾਂਗੇ ਤਾਂ ਆਪਣੇ ਨੂੰ ਹੀ ਰੋਵਾਂਗੇ ਨਾ। ਸ਼੍ਰੋਮਣੀ ਅਕਾਲੀ ਦਲ ਆਪਣੀ ਪਾਰਟੀ ਸੀ, ਖੇਤਰੀ ਪਾਰਟੀ ਸੀ, ਤੇ ਜੇ ਉਹ ਪੰਜਾਬ ਤੋਂ ਮੁੱਖ ਮੋੜਦੀ ਹੈ, ਉਹ ਆਪਣੇ ਸਿਧਾਂਤ ਤੋਂ ਮੁੱਖ ਮੋੜਦੀ ਹੈ, ਫਿਰ ਸਵਾਲ ਸਭ ਤੋਂ ਪਹਿਲਾਂ ਉਸੇ ਨੂੰ ਹੋਊਗਾ। ਜੀ ਸਹੀ ਹੈ, ਬਿਲਕੁਲ ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨਾ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।